ਚੜਿਆ ਮਹੀਨਾ ਜੂਨ ਦਾ ਸਾਡੇ ਸੀਨੇ ਪਾਉਂਦਾ ਛੇਕ, ਤੂੰ ਲਾਂਬੂ ਲਾਇਆ ਤਖਤ ਨੂੰ ਸਾਨੂੰ ਅਜੇ ਵੀ ਦਿੰਦਾ ਸੇਕ। ਕਿ ਅਕਾਲ ਤਖਤ ਜਿਸ ਦੇ ਉੱਤੇ ਤੋਪਾਂ ਦੇ ਨਾਲ ਗੋਲੇ ਵਰਾਏ ਗਏ ਉਹ ਅਕਾਲ ਤਖਤ ਤੇ ਨਹੀਂ, ਉਹ ਸਾਡੇ ਵਜੂਦ ਤੇ ਨੇ। ਹਰਮੰਦਰ ਸਾਹਿਬ ਦੀਆਂ ਪਰਿਕਰਮਾ 'ਚ ਟੈਂਕਾਂ ਨੇ ਮਾਸੂਮ ਬੱਚਿਆਂ ਔਰਤਾਂ ਨੂੰ ਨਹੀਂ ਦਲਿਆ, ਉਹ ਸਾਡੇ ਵਜੂਦ ਦੇ ਉੱਤੇ ਜਿਹੜੇ ਨੇ ਉਹ ਟੈਂਕ ਚੜੇ ਹੋਏ ਨੇ। ਕਦੇ ਵੀ ਨਸਲਕੁਸ਼ੀਆਂ, ਘੱਲੂਘਾਰੇ ਤੇ ਜ਼ੁਲਮ ਇਹ ਕੌਮਾਂ ਨੂੰ ਖਤਮ ਨਹੀਂ ਕਰ ਸਕਦੇ। ਕੌਮਾਂ ਉਦੋਂ ਖਤਮ ਹੁੰਦੀਆਂ ਨੇ ਜਦੋਂ ਉਹ ਆਪਣੇ ਨਾਲ ਵਾਪਰੇ ਘੱਲੂਘਾਰਿਆਂ ਜਾਂ ਨਸਲਕੁਸ਼ੀਆਂ ਨੂੰ ਭੁਲਾ ਦੇਣ। ਜਿਹੜੀ ਯੂਕੇ ਦੀ ਇੰਟੈਲੀਜੈਂਸ ਏਜੰਸੀ MI6 ਉਹਦੀ ਇਨਵੋਲਵਮੈਂਟ ਵੀ ਹੈ, ਮੋਸਾਦ ਜ਼ਾਹਰਾ ਤੌਰ ਦੇ ਉੱਤੇ, ਕਿਉਂਕਿ ਜਿਹੜੇ ਕਮਾਂਡੋਜ਼ ਇਸਤੇਮਾਲ ਕੀਤੇ ਗਏ ਇੰਡੋ ਤਿੱਬਤਨ ਬਾਰਡਰ ਫੋਰਸ ਦੇ, ਉਹਨਾਂ ਦੀ ਟ੍ਰੇਨਿੰਗ ਵੀ ਉਹਨਾਂ ਵੱਲੋਂ ਹੁੰਦੀ ਹੈ। ਸੋ ਇਹ ਇੱਕ ਇੰਟਰਨੈਸ਼ਨਲ ਸਾਜ਼ਿਸ਼, ਔਰ ਉਹ ਵੀ ਇੱਕ ਨਿੱਕੀ ਜਿਹੀ ਉਸ ਕੌਮ ਨੂੰ ਸਬਕ ਸਿਖਾਉਣ ਦੇ ਲਈ ਜਿਹੜੀ ਬ੍ਰਾਹਮਣਵਾਦੀਆਂ ਦੇ ਦਿਲਾਂ ਦੇ ਵਿੱਚ ਰੜਕਦੀ ਸੀ। ਹਰਮੰਦਰ ਸਾਹਿਬ ਤੋਂ 84 ਕਦਮਾਂ ਦੀ ਵਿੱਥ ਤੇ ਇਹ ਸਿਰਜਿਆ ਗਿਆ ਅਕਾਲ ਤਖਤ, ਜਿਸ ਨੂੰ 4 ਸਦੀਆਂ ਦੇ ਜਾਬਰਾਂ ਨੇ ਵੀ ਜਿਹੜਾ ਉਹ ਆਪਣਾ ਮੇਨ ਟਾਰਗੇਟ ਮਿੱਥਿਆ, ਲੇਕਿਨ ਇਹ ਉਹਨਾਂ ਦਾ ਵੀ ਭਰਮ ਰਿਹਾ ਔਰ ਇੰਦਰਾ ਗਾਂਧੀ ਨੇ ਵੀ ਇਹ ਭਰਮ ਪਾਲਿਆ ਕਿ ਸ਼ਾਇਦ ਇਸ ਅਕਾਲ ਤਖਤ ਨੂੰ ਜ਼ਮੀਂਦੋਜ਼ ਕਰਕੇ, ਇਸ ਨੂੰ ਢਾਹ ਢੇਰੀ ਕਰਕੇ ਸਿੱਖ ਨੌਜਵਾਨੀ ਦੀ ਨਸਲਕੁਸ਼ੀ ਪੰਜਾਬ ਭਰ ਦੇ ਅੰਦਰ ਕਿਵੇਂ ਪੰਜਾਬ ਨੂੰ ਬਾਕੀ ਦੁਨੀਆ ਨਾਲੋਂ ਕੱਟ ਆਫ ਕਰ ਦਿੱਤਾ ਗਿਆ। ਜਿੱਥੇ ਕਿ ਘੱਲੂਘਾਰਾ ਲਫ਼ਜ਼ ਬੇਸ਼ੱਕ ਨਸਲਕੁਸ਼ੀ ਜਾਂ ਹੋਲੋਕਾਸਟ ਜਾਂ ਅੱਜ ਐਥਨਿਕ ਕਲਿੰਜ਼ਿੰਗ ਇਹ ਸਾਰੇ ਲਫ਼ਜ਼ ਇਸਤੇਮਾਲ ਕੀਤੇ ਜਾਂਦੇ ਨੇ, ਪਰ ਇਹ ਲਫ਼ਜ਼ ਘੱਲੂਘਾਰਾ 18ਵੀਂ ਸਦੀ ਦੇ ਵਿੱਚ ਜਿਹੜਾ ਉਹ ਸਿੱਖਾਂ ਨੇ ਘੜਿਆ, ਪੰਜਾਬੀ ਜ਼ਬਾਨ ਨੂੰ ਦਿੱਤਾ, ਜਿਸ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਇਨਡਿਸਕ੍ਰਿਮੀਨੇਟ ਕਿਲਿੰਗ, ਕਿ ਵੀ ਤੁਸੀਂ ਉਹਦੇ 'ਚ ਔਰਤਾਂ, ਬੱਚੇ, ਬੇਗੁਨਾਹ ਨੂੰ ਵੀ ਮਾਰ ਦਿਓ। ਕਿਵੇਂ ਹਜ਼ਾਰਾਂ ਸਿੱਖ, ਗਿਣਤੀ ਕਿੰਨੀ ਹੈ ਨਾ ਤਾਂ ਕਿਸੇ ਨੇ ਉਸ ਦਾ ਬਲੂਪ੍ਰਿੰਟ ਜਾਰੀ ਕੀਤਾ, ਲੇਕਿਨ ਇੱਕ ਅੰਦਾਜ਼ੇ ਮੁਤਾਬਕ ਕੱਲੇ ਦਰਬਾਰ ਸਾਹਿਬ ਦੀਆਂ ਪਰਿਕਰਮਾ ਦੇ ਵਿੱਚ ਹੀ ਜਿਹੜਾ ਹੈ ਉਹ 8 ਤੋਂ 10,000 ਤੱਕ ਬੇਗੁਨਾਹ ਸਿੱਖ। 3 ਜੂਨ ਦਾ ਦਿਨ ਉਹ ਦਿਨ ਸੀ ਜਿਹੜਾ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ, ਔਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹਰਮੰਦਰ ਸਾਹਿਬ ਦੀ ਸਥਾਪਨਾ ਕਰਨ ਵਾਲੇ, ਗੁਰੂ ਗ੍ਰੰਥ ਸਾਹਿਬ ਦਾ ਖਜ਼ਾਨਾ ਇਨਸਾਨੀਅਤ ਨੂੰ ਦੇਣ ਵਾਲੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਨੂੰ, ਔਰ ਸਿੱਖ ਧਰਮ ਦੇ ਪਹਿਲੇ ਸ਼ਹੀਦ ਗੁਰੂ ਅਰਜਨ ਸਾਹਿਬ, ਉਸ ਦਿਨ ਨੂੰ ਹਕੂਮਤ ਨੇ ਹਮਲੇ ਦੇ ਲਈ ਚੁਣਿਆ। ਇਹੀ ਨਹੀਂ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਦੀਆਂ ਪਰਿਕਰਮਾ 'ਚ ਟੈਂਕ ਲਿਆਂਦੇ ਗਏ, 4 ਹੋਰ ਗੁਰਦੁਆਰਾ ਸਾਹਿਬਾਨ। ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ। ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਉਣ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ TV 84 ਦੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਦਾਨਿਸ਼ਮੰਦ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 1 ਜੂਨ 2021, 18 ਜੇਠ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਆ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਸੀਨ ਕੇਬਲ, ਬੈਲ ਫਾਈਵ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, Facebook, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ।
ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਵਿਊਅਰ ਜੋ ਸਾਡਾ ਅੱਜ ਦਾ ਸਮੁੱਚਾ ਪ੍ਰੋਗਰਾਮ ਹੈ ਸੱਚੋ ਸੱਚ ਸਿੱਖ ਆਰਟ ਗੈਲਰੀ ਵੱਲੋਂ ਸਪਾਂਸਰ ਕੀਤਾ ਗਿਆ ਹੈ। ਸੋ ਇਸ ਬਾਰੇ ਆਪਾਂ ਤੁਹਾਨੂੰ ਦੱਸ ਦਈਏ ਕਿ ਕਨੈਕਟੀਕਟ ਦੇ ਨੌਰਵਿਚ ਸ਼ਹਿਰ 'ਚ ਸਥਿਤ ਇਹ ਸਿੱਖ ਆਰਟ ਗੈਲਰੀ ਜਿਹੜੇ ਸਿੱਖ ਇਤਿਹਾਸ ਅਤੇ ਤਹਿਜੀਬ ਬਾਰੇ ਜਿਹੜੀ ਜਾਣਕਾਰੀ ਦਿੱਤੀ ਜਾਂਦੀ ਹੈ। ਸੋ ਅਮਰੀਕਾ ਵਿੱਚ ਜਿਹੜੇ ਰਹਿੰਦੇ ਇੱਥੋਂ ਦੇ ਭਾਈਚਾਰੇ ਨੂੰ ਸਿੱਖੀ ਪ੍ਰਤੀ ਜਾਗਰੂਕ ਕਰਨ ਲਈ ਇਹ ਇੱਕ ਬਹੁਤ ਹੀ ਵਧੀਆ ਜਾਂ ਕਹਿ ਲਓ ਨਵੇਕਲਾ ਜਿਹੜਾ ਕਦਮ ਹੈ ਉਹ ਹੈ। ਸੋ ਤੁਸੀਂ ਆਪਾਂ ਤੁਹਾਨੂੰ ਅਪੀਲ ਕਰਾਂਗੇ, ਦੱਸਾਂਗੇ ਕਿ ਤੁਸੀਂ ਜਿਹੜੀ ਆਨਲਾਈਨ ਵੀ ਸਿੱਖ ਆਰਟ ਗੈਲਰੀ ਤੱਕ ਪਹੁੰਚ ਕਰਕੇ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਲੈ ਸਕਦੇ ਹੋ। ਜਿਹੜੀ ਉਹਨਾਂ ਦੀ ਵੈਬਸਾਈਟ ਹੈ ਉਹਦੇ ਬਾਰੇ ਤੁਹਾਨੂੰ ਆਪਾਂ ਦੱਸ ਦਈਏ ਕਿ ਉਹਨਾਂ ਦੀ ਵੈਬਸਾਈਟ ਦਾ ਨਾਮ ਹੈਗਾ www.sikhartgallery.com। ਸੋ ਜੋ ਸਾਡਾ ਅੱਜ ਦਾ ਸਮੁੱਚਾ ਪ੍ਰੋਗਰਾਮ ਹੈ ਉਹ ਸਪਾਂਸਰ ਕੀਤਾ ਗਿਆ ਹੈ ਸਿੱਖ ਆਰਟ ਗੈਲਰੀ ਵੱਲੋਂ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੇ ਵਿੱਚ ਆਪਣੇ ਸੈਗਮੈਂਟ ਦੇ ਵਿੱਚ ਜਿਹੜਾ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਵਿਊਅਰ, ਜਿਸ ਤਰ੍ਹਾਂ ਕਿ ਅੱਜ 1 ਜੂਨ ਹੈ। ਸੋ ਜੂਨ ਦਾ ਜਿਹੜਾ ਪਹਿਲਾ ਹਫਤਾ 37 ਵਰੇ ਪਹਿਲਾਂ ਵਾਪਰੇ ਜੂਨ 84 ਦੇ ਘੱਲੂਘਾਰੇ ਦੀ ਜਿਹੜੀ ਦੁਖਤ ਯਾਦਹਾਨੀ ਜਿਹੜਾ ਉਹ ਕਰਵਾ ਰਿਹਾ ਹੈ। ਸੋ ਠੀਕ 37 ਵਰੇ ਪਹਿਲਾਂ ਇੰਦਰਾ ਗਾਂਧੀ ਦੀ ਹਕੂਮਤ ਨੇ ਸ਼੍ਰੀ ਦਰਬਾਰ ਸਾਹਿਬ ਅਤੇ ਹੋਰ 37 ਇਤਿਹਾਸਕ ਗੁਰਦੁਆਰਿਆਂ ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਜਿਹੜੇ ਬੇਗੁਨਾਹ ਜਿਹੜੇ ਹੈਗੇ ਨੇ ਸਿੱਖ ਬੱਚੇ ਬੀਬੀਆਂ ਬਜ਼ੁਰਗ ਉਹਨਾਂ ਨੂੰ ਸ਼ਹੀਦ ਕੀਤਾ ਤੇ ਜਿਹੜੀ ਟੋਟਲ ਵਾਰ ਜਿਹੜੀ ਸੀ ਉਹ ਵਿੱਢੀ ਸੀ। ਸੋ ਅਸੀਂ ਜਿਹੜਾ ਇਹ ਸਮੁੱਚਾ ਹਫਤਾ ਹੈਗਾ ਜੂਨ 84 ਦੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਸਮਰਪਿਤ ਕਰਾਂਗੇ। ਔਰ ਜਿਸ ਤਰ੍ਹਾਂ ਕਿ ਜਿਨ੍ਹਾਂ ਯੋਧਿਆਂ ਨੇ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂਵਾਲੇ, ਸੁਬੇਗ ਸਿੰਘ ਤੇ ਭਾਈ ਅਮਰੀਕ ਸਿੰਘ ਦੀ ਅਗਵਾਈ ਵਿੱਚ ਭਾਰਤੀ ਫੌਜ ਦੇ ਦੰਦ ਖੱਟੇ ਕੀਤੇ ਅਤੇ ਸ਼ਹੀਦੀਆਂ ਪਾਈਆਂ ਉਹਨਾਂ ਦੀ ਬਹਾਦਰੀ ਅਤੇ ਸ਼ਹਾਦਤ ਨੂੰ ਅਸੀਂ ਕੋਟ-ਕੋਟ ਪ੍ਰਣਾਮ ਪੇਸ਼ ਕਰਦੇ ਹਾਂ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਫੇਰ ਚੜਿਆ ਮਹੀਨਾ ਜੂਨ ਦਾ ਸਾਡੇ ਸੀਨੇ ਪਾਉਂਦਾ ਛੇਕ, ਤੂੰ ਲਾਂਬੂ ਲਾਇਆ ਤਖਤ ਨੂੰ ਸਾਨੂੰ ਅਜੇ ਵੀ ਦਿੰਦਾ ਸੇਕ। ਬਿਲਕੁਲ 37 ਵਰੇ ਤੇ ਜਿਉਂ ਹੀ 1 ਜੂਨ ਕੈਲੰਡਰ ਦੇ ਉੱਤੇ ਮਾਰਕ ਹੁੰਦੀ ਹੈ ਤੇ 37 ਵਰਿਆਂ ਦੀ ਵਿੱਥ ਅੱਜ ਮਿਟੀ ਹੋਈ ਜਾਪਦੀ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਅਕਾਲ ਤਖਤ ਜਿਸ ਦੇ ਉੱਤੇ ਤੋਪਾਂ ਦੇ ਨਾਲ ਗੋਲੇ ਵਰਾਏ ਗਏ ਉਹ ਅਕਾਲ ਤਖਤ ਤੇ ਨਹੀਂ, ਉਹ ਸਾਡੇ ਵਜੂਦ ਤੇ ਨੇ। ਹਰਮੰਦਰ ਸਾਹਿਬ ਦੀਆਂ ਪਰਿਕਰਮਾ 'ਚ ਟੈਂਕਾਂ ਨੇ ਮਾਸੂਮ ਬੱਚਿਆਂ ਔਰਤਾਂ ਨੂੰ ਨਹੀਂ ਦਲਿਆ, ਉਹ ਸਾਡੇ ਵਜੂਦ ਦੇ ਉੱਤੇ ਜਿਹੜੇ ਨੇ ਉਹ ਟੈਂਕ ਚੜੇ ਹੋਏ ਨੇ। ਔਰ 4 ਚਫੇਰਾ ਧੂਏ ਦੇ ਨਾਲ ਭਰਪੂਰ ਔਰ ਕੱਲਾ ਇੱਕ ਗੁਰੂ ਦਾ ਤਖਤ ਅਕਾਲ ਹੀ ਨਹੀਂ, 37 ਹੋਰ ਇਤਿਹਾਸਕ ਗੁਰਦੁਆਰਿਆਂ ਤੇ ਇਹ ਫੌਜੀ ਧਾਵਾ ਜਿਸ ਨੂੰ ਸਿੱਖ ਪੰਥ ਨੇ ਘੱਲੂਘਾਰਾ ਜੂਨ 84 ਦਾ ਨਾਂ ਦਿੱਤਾ ਹੈ, ਉਹ ਉਸ ਦੀ ਅੱਜ ਸ਼ੁਰੂਆਤ ਹੋ ਰਹੀ ਹੈ। ਜ਼ਾਹਰ ਹੈ ਕਿ ਸਾਰੇ ਪੰਥਕ ਪਲੇਟਫਾਰਮਸ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਔਰ ਹਰ ਥਾਂ ਜਿੱਥੇ ਜਿੱਥੇ ਵੀ ਦੁਨੀਆ 'ਚ ਸਿੱਖ ਕੌਮ ਵਸਦੀ ਹੈ, ਇਸ ਘੱਲੂਘਾਰੇ ਦੀ ਯਾਦ ਨੂੰ ਮਨਾਉਣ ਦੇ ਲਈ ਅਖੰਡ ਪਾਠ ਸਾਹਿਬ ਰੱਖੇ ਜਾਣਗੇ। ਬਹੁਤ ਸਾਰੀਆਂ ਥਾਵਾਂ ਤੇ ਵੱਡੇ ਵੱਡੇ ਪ੍ਰੋਟੈਸਟ ਇੰਡੀਅਨ ਕੌਂਸੂਲੇਟਸ ਦੇ ਬਾਹਰ, ਐਮਬੈਸੀਜ਼ ਦੇ ਬਾਹਰ ਹੋ ਰਹੇ ਨੇ। ਅਮਰੀਕਾ ਦੇ ਵਿੱਚ ਵੀ ਜਿੱਥੇ ਅਸੀਂ ਦੇਖਦੇ ਹਾਂ ਕਿ ਵਾਸ਼ਿੰਗਟਨ DC ਅਮਰੀਕਨ ਐਮਬੈਸੀ ਦੇ ਬਾਹਰ 5 ਜੂਨ ਨੂੰ ਸੈਚਰਡੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਇੱਕ ਜ਼ੋਰਦਾਰ ਪ੍ਰੋਟੈਸਟ, ਜਿਸ ਨੂੰ ਸਾਡੇ ਵੀਰ ਸਰਦਾਰ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ, ਵੀਰ ਦਵਿੰਦਰ ਸਿੰਘ ਦਿਓ, ਉਦਮ ਸਿੰਘ, ਉਹਨਾਂ ਨੇ ਉਦਮ ਕਰਕੇ ਉਸ ਨੂੰ ਆਰਗੇਨਾਈਜ਼ ਕੀਤਾ। ਇਸੇ ਤਰ੍ਹਾਂ ਨਿਊਯਾਰਕ ਦੇ ਵਿੱਚ ਯੂਨਾਈਟਿਡ ਨੇਸ਼ਨਸ ਦੇ ਬਾਹਰ ਸਮੁੱਚੇ ਗੁਰਦੁਆਰਿਆਂ ਵੱਲੋਂ, ਸੰਸਥਾਵਾਂ, ਜਥੇਬੰਦੀਆਂ ਵੱਲੋਂ, ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਥੱਲੇ ਵਰਲਡ ਸਿੱਖ ਪਾਰਲੀਮੈਂਟ ਔਰ ਸਮੁੱਚੇ ਨਿਊਯਾਰਕ, ਨਿਊ ਜਰਸੀ, ਕਨੈਟੀਕਟ ਦੇ ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ 10 ਤੋਂ 2 ਵਜੇ ਤੱਕ ਜ਼ੋਰਦਾਰ ਪ੍ਰੋਟੈਸਟ ਹੈ। ਇਸੇ ਤਰ੍ਹਾਂ ਹਿਊਸਟਨ ਟੈਕਸਾਸ ਦੇ ਵਿੱਚ ਵੀ ਜਿਹੜਾ ਹੈ ਸੈਚਰਡੇ ਦਾ ਪ੍ਰੋਟੈਸਟ ਹੈ ਔਰ ਸੈਨ ਫਰਾਂਸਿਸਕੋ ਕੈਲੀਫੋਰਨੀਆ 'ਚ ਵੀ ਇਹ ਆਰਗੇਨਾਈਜ਼ ਕੀਤਾ ਜਾ ਰਿਹਾ। ਔਰ ਇਸੇ ਤਰ੍ਹਾਂ ਆਟਵਾ ਦੇ ਵਿੱਚ, ਵੈਨਕੂਵਰ ਦੇ ਵਿੱਚ ਔਰ ਦੁਨੀਆ ਭਰ 'ਚ, ਜਿਸ ਬਾਰੇ ਬਹੁਤ ਸਾਰੀ ਜਾਣਕਾਰੀ ਸੋਸ਼ਲ ਮੀਡੀਆ ਦੇ ਉੱਤੇ ਅਵੇਲੇਬਲ ਹੈ, ਕਿਉਂਕਿ
ਬਹੁਤ ਸਾਰੀਆਂ ਸਾਡੇ ਕੁਝ ਐਡਸ ਵੀ ਚੱਲਦੀਆਂ ਨੇ। ਜੀ ਸੋ ਅਸੀਂ ਇਹ ਵੀ ਅਪੀਲ ਕਰਾਂਗੇ ਸਿੱਖ ਸੰਗਤਾਂ ਨੂੰ ਕਿ ਜਿੱਥੇ ਜਿੱਥੇ ਵੀ ਤੁਸੀਂ ਹੋ, ਜਿਨ੍ਹਾਂ ਸਟੇਟਾਂ 'ਚ ਯਕੀਨੀ ਬਣਾਓ, ਜੇ ਅਸੀਂ ਇਤਿਹਾਸ ਵੱਲ ਦੇਖਦੇ ਹਾਂ ਤੇ ਜਦੋਂ ਪਾਸਓਵਰ ਆਉਂਦਾ ਹੈ, ਸਾਨੂੰ ਪਤਾ ਹੈ ਨਿਊਯਾਰਕ ਦੇ ਵਿੱਚ ਵਾਲ ਸਟਰੀਟ, ਜਿੱਥੇ ਯਹੂਦੀ ਕੌਮ ਜਿਨ੍ਹਾਂ ਦੇ ਸਾਰੇ ਦੁਨੀਆ ਦੀ ਇਕਨੋਮੀ ਨੂੰ ਕੰਟਰੋਲ ਕਰਦੇ ਨੇ, ਪਰ ਸਾਰਾ ਕੁਝ ਜਿਹੜਾ ਉਹ ਉਜਾੜ ਬਣ ਜਾਂਦਾ ਹੈ ਉਸ ਮੈਨਹਟਨ ਦਾ ਔਰ ਉਸ ਵਾਲ ਸਟਰੀਟ ਦਾ, ਕਿਉਂਕਿ ਸਾਰੇ ਉਹ 2000 ਤੋਂ ਵੀ ਪਹਿਲਾਂ, 2000 ਸਾਲ ਤੋਂ ਵੀ ਪਹਿਲਾਂ ਉਹਨਾਂ ਦਿਨਾਂ ਨੂੰ ਯਾਦ ਕਰਦੇ ਨੇ ਜਦੋਂ ਕਿ ਮੌਜ਼ਿਸ ਦੀ ਅਗਵਾਈ ਦੇ ਵਿੱਚ ਉਹਨਾਂ ਨੂੰ ਇਜਿਪਟ ਚੋਂ ਸਲੇਵਰੀ ਤੋਂ ਰਾਹਤ ਮਿਲੀ ਸੀ, ਔਰ ਕਿਵੇਂ ਉਹਨਾਂ ਦੇ ਜਿਹੜੇ ਵਡੇਰੇ ਨੇ ਉਹ ਉਸ ਸਿਨਾਈ ਡੈਜ਼ਰਟ ਦੇ ਵਿੱਚ ਗਵਾਚੇ ਸੀ, ਔਰ ਕਿਵੇਂ ਦੀ ਉਹਨਾਂ ਨੇ ਜ਼ਿੰਦਗੀ ਉਸ ਵੇਲੇ ਆਪਣੀ ਸਰਵਾਈਵਲ ਦੇ ਲਈ ਕਿਵੇਂ ਕੋਰਸ ਬ੍ਰੈਡ ਖਾਧੀ, ਉਹਨਾਂ ਨੂੰ ਖਮੀਰੀ ਰੋਟੀ ਨਹੀਂ ਮਿਲੀ, ਔਰ ਕਿਵੇਂ ਉਹ ਉਵੇਂ ਹੀ ਜ਼ਮੀਨ ਤੇ ਸੌਂਦੇ ਨੇ, ਇਵੇਂ ਹੀ ਉਹਨਾਂ ਪਲਾਂ ਨੂੰ ਆਪਣੀਆਂ ਯਾਦਾਂ ਦੇ ਵਿੱਚ ਲਿਆਉਂਦੇ ਨੇ, ਔਰ ਆਪਣੀ ਅੱਗੋਂ ਨਸਲਾਂ ਨੂੰ ਵੀ ਦੱਸਦੇ ਨੇ ਕਿ ਭਾਈ ਅਸੀਂ ਕਿਸ ਹਾਲਾਤ ਚੋਂ ਨਿਕਲੇ ਸੀ। ਬਿਲਕੁਲ ਇਸੇ ਤਰ੍ਹਾਂ ਅਸੀਂ ਇਸਲਾਮ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਜਦੋਂ ਕਰਬਲਾ ਦਾ ਆਉਂਦਾ ਹੈ ਖਾਸ ਤੌਰ ਤੇ ਉਹ ਮੌਕਾ ਕਿ ਕਿਵੇਂ ਹਸਨ ਹੁਸੈਨ ਉਹਨਾਂ ਦੀ ਸ਼ਹਾਦਤ ਨਾਲ ਜੁੜਿਆ ਹੋਇਆ, ਹਜ਼ਰਤ ਹੁਸੈਨ ਦੇ ਖਾਸ ਤੌਰ ਤੇ ਕਿਵੇਂ ਥਾਂ ਥਾਂ ਤਾਜ਼ੀਏ ਹੁੰਦੇ ਨੇ, ਕਈ ਦਿਨ ਪਹਿਲਾਂ ਉਹਨਾਂ ਪਲਾਂ ਨੂੰ 1400 ਸਾਲ ਪਹਿਲਾਂ ਦੀ ਉਸ ਟ੍ਰੈਜਡੀ ਨੂੰ ਜਿਹੜਾ ਉਹਨੂੰ ਰੀਲਿਵ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ, ਕਿਉਂਕਿ ਦੋ ਗੱਲਾਂ ਦੇਖਣ ਵਾਲੀਆਂ ਨੇ। ਕਦੇ ਵੀ ਨਸਲਕੁਸ਼ੀਆਂ, ਘੱਲੂਘਾਰੇ ਤੇ ਜ਼ੁਲਮ ਇਹ ਕੌਮਾਂ ਨੂੰ ਖਤਮ ਨਹੀਂ ਕਰ ਸਕਦੇ। ਕੌਮਾਂ ਉਦੋਂ ਖਤਮ ਹੁੰਦੀਆਂ ਨੇ ਜਦੋਂ ਉਹ ਆਪਣੇ ਨਾਲ ਵਾਪਰੇ ਘੱਲੂਘਾਰਿਆਂ ਜਾਂ ਨਸਲਕੁਸ਼ੀਆਂ ਨੂੰ ਭੁਲਾ ਦੇਣ। ਬਿਲਕੁਲ ਜਿਹੜੀਆਂ ਕੌਮਾਂ ਯਾਦ ਰੱਖਦੀਆਂ ਨੇ ਉਹ ਹਮੇਸ਼ਾ ਉਹੀ ਤੁਹਾਨੂੰ ਬਾਰ-ਬਾਰ, ਜਿਵੇਂ ਉਸ ਬਰੇ ਸਗੀਰ ਦੇ ਇੱਕ ਸ਼ਾਇਰ ਨੇ ਇਹ ਕਿਹਾ ਸੀ ਕਿ ਇਸਲਾਮ ਜ਼ਿੰਦਾ ਹੋਤਾ ਹੈ ਹਰ ਕਰਬਲਾ ਕੇ ਬਾਅਦ, ਬਿਲਕੁਲ ਕਿ ਜਦੋਂ ਕਰਬਲਾ ਏਡੀ ਵੱਡੀ ਟ੍ਰੈਜਡੀ ਉਹ ਜ਼ਿੰਦਗੀ ਦਿੰਦਾ ਹੈ। ਔਰ ਅਸੀਂ ਸਮਝਦੇ ਹਾਂ ਕਿ ਜਿਨ੍ਹਾਂ ਨੇ ਭਾਰਤੀ ਹਾਕਮਾਂ ਨੇ, ਇੰਦਰਾ ਗਾਂਧੀ, ਜਿਸ ਬਾਰੇ ਹੁਣ ਬੜਾ ਸਪਸ਼ਟ ਹੈ ਕਿ ਕਿਵੇਂ ਲਗਭਗ 2 ਸਾਲ ਤੋਂ ਇਹ ਉਸ ਦਾ ਡਰਟੀ ਮਾਈਂਡ KGB, ਭਾਰਤੀ ਖੁਫੀਆ ਏਜੰਸੀ ਰਾਅ, ਕਿਉਂਕਿ ਜਿਹੜਾ ਰਾਅ ਦਾ ਪਹਿਲਾ ਮੁਖੀ ਰਿਹਾ ਮਿਸਟਰ ਕੌ, ਉਹ ਉਸ ਵੇਲੇ ਸਿਕਿਉਰਿਟੀ ਐਡਵਾਈਜ਼ਰ ਸੀ ਉਸ ਦੇ ਨਾਲ, ਔਰ ਹੁਣ ਤਾਂ ਮਾਰਗਰੇਟ ਥੈਚਰ ਜਿਹੜੀ UK ਦੀ ਇੰਟੈਲੀਜੈਂਸ ਏਜੰਸੀ MI6 ਉਹਦੀ ਇਨਵੋਲਵਮੈਂਟ ਵੀ ਹੈ, ਮੋਸਾਦ ਜ਼ਾਹਰਾ ਤੌਰ ਦੇ ਉੱਤੇ, ਕਿਉਂਕਿ ਜਿਹੜੇ ਕਮਾਂਡੋਜ਼ ਇਸਤੇਮਾਲ ਕੀਤੇ ਗਏ ਇੰਡੋ ਤਿੱਬਤਨ ਬਾਰਡਰ ਫੋਰਸ ਦੇ, ਉਹਨਾਂ ਦੀ ਟ੍ਰੇਨਿੰਗ ਵੀ ਉਹਨਾਂ ਵੱਲੋਂ ਹੁੰਦੀ ਹੈ। ਸੋ ਇਹ ਇੱਕ ਇੰਟਰਨੈਸ਼ਨਲ ਸਾਜ਼ਿਸ਼, ਔਰ ਉਹ ਵੀ ਇੱਕ ਨਿੱਕੀ ਜਿਹੀ ਉਸ ਕੌਮ ਨੂੰ ਸਬਕ ਸਿਖਾਉਣ ਦੇ ਲਈ ਜਿਹੜੀ ਬ੍ਰਾਹਮਣਵਾਦੀਆਂ ਦੇ ਦਿਲਾਂ ਦੇ ਵਿੱਚ ਰੜਕਦੀ ਸੀ। ਜਦੋਂ ਅਫਜ਼ਲ ਅਹਿਸਨ ਰੰਧਾਵਾ, ਜਿਨ੍ਹਾਂ ਦੀ ਨਜ਼ਮ ਅਸੀਂ ਆਉਣ ਵਾਲੇ ਦਿਨਾਂ 'ਚ ਸ਼ੇਅਰ ਕਰਾਂਗੇ, ਉਹਨਾਂ ਨੇ 9 ਜੂਨ ਨੂੰ ਸਰਹੱਦ ਪਾਰ ਬੈਠਿਆਂ ਰੋਂਦੇ ਰੋਂਦੇ ਇਹ ਨਜ਼ਮ ਲਿਖੀ ਸੀ, ਨਵਾਂ ਘੱਲੂਘਾਰਾ, ਤੇ ਉਹਦੇ 'ਚ ਉਹਨਾਂ ਇਹ ਗੱਲ ਕਹੀ ਸੀ ਕਿ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਇਹ 5 ਸਦੀਆਂ ਦੇ ਵੈਰ ਦੀ ਕਹਾਣੀ, ਔਰ ਕਿਵੇਂ ਉਹਨਾਂ ਨੇ ਇਸ ਨੂੰ ਸਟੈਪ ਬਾਈ ਸਟੈਪ ਉਹ ਸਿਚੁਏਸ਼ਨ ਕ੍ਰੀਏਟ ਕੀਤੀ, ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਭਾਈ ਉਹ ਕੰਟਰਾਈਵ ਕੀਤੀ ਗਈ ਸਿਚੁਏਸ਼ਨ, ਤਾਂ ਕਿ ਸਿੱਖ ਕੌਮ, ਸਿੱਖਾਂ ਦਾ ਸੁਪਰੀਮ ਟੈਂਪੋਰਲ ਤਖਤ ਅਕਾਲ ਤਖਤ, ਜਿਹੜਾ 6ਵੇਂ ਪਾਤਸ਼ਾਹ ਨੇ 1606 ਦੇ ਵਿੱਚ ਸਿਰਜਿਆ, ਔਰ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਦਿੱਲੀ ਦੇ ਤਖਤ ਤੋਂ 2 ਫੁੱਟ ਉੱਚਾ, ਤਾਂ ਕਿ ਇਹ ਯਾਦ ਦਹਾਨੀ ਰਹੇ ਕਿ ਇਹ ਦੁਨੀਆ ਦੇ ਤਖਤ ਤੇ ਬੈਠਣ ਵਾਲੇ, ਇਹਨਾਂ ਦੀ ਜ਼ਿੰਦਗੀ ਬਹੁਤ ਸੀਮਤ ਹੁੰਦੀ ਹੈ। ਆਉਂਦੇ ਨੇ, ਚਲੇ ਜਾਂਦੇ ਨੇ, ਤਖਤਾਂ ਦੇ ਵਾਰਿਸ ਲੜਦੇ ਨੇ, ਕਦੇ ਕਿਸੇ ਤਖਤ ਤੇ ਕੋਈ ਆ ਜਾਂਦਾ ਹੈ, ਫਿਰ ਉਹ ਹੱਥੋਂ ਖੁੱਸ ਜਾਂਦਾ ਹੈ, ਕੋਈ ਹੋਰ ਆ ਜਾਂਦਾ ਹੈ, ਲੇਕਿਨ ਇਹ ਅਕਾਲ ਤਖਤ, ਕਾਲ ਮੌਤ ਨੂੰ ਕਹਿੰਦੇ ਨੇ, ਅਕਾਲ ਇਮੋਰਟਲ, ਔਰ ਜਿਹੜਾ ਤਖਤ ਹੈ ਉਸ ਰੱਬ ਦਾ, ਕਿਉਂਕਿ ਇੱਕੋ ਇੱਕ ਰੱਬ ਹੈ ਜਿਹੜਾ ਜੰਮਦਾ ਮਰਦਾ ਨਹੀਂ ਹੈ, ਔਰ ਇਹ ਅਕਾਲ ਦਾ ਤਖਤ ਜਿਹੜਾ ਸੱਚ, ਹੱਕ, ਇਨਸਾਫ ਦਾ ਪਹਿਰੇਦਾਰ, ਜਿਹੜਾ ਵੀ ਆ ਕੇ ਇੱਥੇ ਫਰਿਆਦ ਕਰਦਾ ਹੈ ਉਸ ਦੇ ਹੱਕ 'ਚ ਖਲੋਣਾ। ਔਰ ਪਿਛਲੀਆਂ 4 ਸਦੀਆਂ ਤੋਂ ਇਹ ਗਵਾਹ ਹੈ ਇਤਿਹਾਸ ਇਸ ਗੱਲ ਦਾ
कि जिन्हें भी सिख कौम नूं कुचलना चाहया वो बेशक मुगल हुक्मरान सन जां दरा खैबर पार दे हमलावर सन जां बाद दे विच अंग्रेज सन, उन्होंने कंट्रोल किया, जां ब्राह्मणवादी उन्होंने समझा कि अकाल तखत जिस नूं उन्हां दे भाणे एक इमारत है और इनू ढा दिओ, क्योंकि यही सिखां दी इंस्पीरेशन है। हरमंदर साहिब जिस दी नींह संगे बुनियाद गुरु अर्जन साहब ने साईं मियाँ मीर जी नूं लाहौर तो पालकी भेज के बुला के रखवाई, वो रब दा घर जिथे अठे पैर सिर्फ ते सिर्फ रब दी इबादत हुंदी है। और ये यूनीक साडा जिन्हों थियोपोलिटिकल जिहड़ा है वो स्टेटस क्या है, सरदार कपूर सिंह साडे 20वीं सदी के महान फिलोसफर ने, साडी स्पिरिचुअलिटी का केंद्र हरमंदर साहिब, साडी टैंपोरल वर्ल्डली सैकुलर पावर का जिहड़ा सेंटर अकाल तखत, और हरमंदर साहब तो 84 कदमां दी विथ ते ये सिरजिया गया अकाल तखत, जिसनूं 4 सदियां दे जाबरा ने भी जिहड़ा वो अपना मेन टारगेट मिथ्या, लेकिन ये उन्हां दा भी भरम रहा और इंदिरा गांधी ने भी ये भरम पालिया कि शायद इस अकाल तखत नूं ज़मींदोज़ करके, इसनूं ढाह ढेरी करके सिख नौजवानी दी नस्लकुशी पंजाब भर दे अंदर किवें पंजाब नूं बाकी दुनिया नालों कट ऑफ कर दिता गया। 2 लाख के करीब फौज जिहड़ी है वो पंजाब दे विच लिआंदी गई, सरहद सील कर दी गई, और 3 जून का दिन जिहड़ा कि गुरु अर्जन साहब का शहीदी दिन सी, इस हमले दे लई चुनिया गया। पर क्योंकि अज असीं जदों 1 जून नूं गल कर रहे हैं, 1 जून नूं फौज ने पंजाब दे विच आके ऑलरेडी जिहड़ी है पोजीशनस लै लईआं सी, और अज भी जदों असीं 1 जून नूं गल कर रहे हैं, बेशक हरमंदर साहब दीआं परिक्रमा च CRPF ने फायरिंग की पोजीशनस देखण दे लई, और इसे तरह फौज दे नाल जिहड़ा है वो एक झड़प नाल दरबार साहब दे गुरुद्वारा बाबा अटल राय है, जिथे कि बब्बर खालसा दे भाई महंगा सिंह बब्बर और उन्हां दे साथियां ने पोजीशन लई हुई सी। सो CRPF की फायरिंग और भाई महंगा सिंह जिहड़े जूझ के शहीद होए अज दे दिन, जदों कि ये दरबार साहब ते फौजी हमला जां सिखां दे खिलाफ टोटल वॉर की शुरुआत हुंदी है, अज दे दिन 11 सिंह जिहड़े ने वो शहीद हुंदे ने। सो असीं ये आने वाले समूचे दिन, क्योंकि 5 और 6 कुदरती वीकेंड है, सैटरडे संडे, सैटरडे प्रोटेस्ट है UN दे बाहर, एतवार गुरुद्वारा रिचमंड हिल कल्चरल सोसाइटी दे विच वड्डा शहीदी दीवान होएगा। सो असीं इस नूं आलमोस्ट उस तो बियॉन्ड जावांगे, 8-9 जून तक गलबात करांगे, और ये सारा समुचा प्रोग्राम साडा रोज़ दा जिहड़े जून 84 घल्लूकारे दे शहीद सिंह ਸਿੰਘਣੀਆਂ ने उन्हां दी याद नूं समर्पित होएगा। और असीं इस दे अड एस्पैक्ट्स ते भी गल करांगे। अज असीं एक ओवरव्यू लै रहे हैं, और एक बड़ा खूबसूरत कपलेट जिहड़ा पिछले साल भी सी सर्कुलेशन च अज भी आया, ये साडे किसी पाकिस्तानी वीर जां भैन ने ये कपलेट और उहदे नाल एक पिक्चर जिहड़ी कि एक उदास चिड़ी जिहड़ी है वो बैठी है, और उसके उत्ते लिखा होया है, अम्मी लाहौर दे परिंदियां ये सोग क्यों पाए ने, धीए फौजी दिल्ली दे अंबरसर चढ़ आए ने। दर्शक स्क्रीन दे उत्ते इस प्यारी जी जिहड़ी है चिड़ी नूं भी देख सकते हैं। और अम्मी लाहौर दे परिंदियां ये सोग क्यों पाए ने, और ये कई बार 2 लाइनां सारी सांझ की गल करदियां ने। लाहौर ते अमृतसर ये ट्विन सिटीज़ ने, 15 मील की विथ दे उत्ते। लाहौर एक अपनी तहजीब का सेंटर सैकड़ियां सालों तो, अमृतसर जिहड़ा कि सिख तहजीब, कला गुरुद्वारा नहीं, कला दरबार साहब नहीं, तहजीब जिथों सिरजी जाती है। और जदों अज असीं 2 कौमां की सांझ की गल करते तो फिर ज़ाहिर है कि 15 मील की विथ दे उत्ते बैठे लाहौर शहर दे परिंदे भी उदास ने, और वो ने उदास इसलिए कि अमृतसर दे उत्ते दिल्ली दे फौजी चढ़ के आए।
ਔਰ ਇਹ ਅਸਲ 'ਚ ਜਦੋਂ ਅਸੀਂ ਸ਼ਾਹ ਮੁਹੰਮਦ ਜਿਹਨੇ ਪਹਿਲੀ ਅੰਗਰੇਜ਼ ਔਰ ਜਾਂ ਫਰੰਗੀ ਸਿੰਘਾਂ ਦੀ ਜੰਗ ਨੂੰ ਜੰਗਨਾਮਾ ਹਿੰਦ ਪੰਜਾਬ ਦਾ ਨਾਂ ਦਿੱਤਾ ਸੀ ਤੇ ਉਹਨੇ ਓਪਨਿੰਗ ਹੀ ਕੀਤੀ ਸੀ 1846 ਦੇ ਵਿੱਚ ਜਦੋਂ ਇਹ ਝੜਪਾਂ ਸ਼ੁਰੂ ਹੁੰਦੀਆਂ ਨੇ ਜੰਗ ਦੀਆਂ ਤੇ ਉਹਦੇ 'ਚ ਸ਼ਾਹ ਮੁਹੰਮਦ ਨੇ ਕਿਹਾ ਸੀ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਸੋ ਇਹ ਜੂਨ 84 ਦਾ ਪਹਿਲਾ ਹਫਤਾ। ਇੱਕ ਪਾਸੇ ਇਹ ਘੱਲੂਘਾਰਾ ਹੈ, ਇਹਦੇ ਦੋ ਆਸਪੈਕਟ ਖਾਸ ਤੌਰ ਤੇ ਨੇ। ਇੱਕ ਪਾਸੇ ਸਰਕਾਰੀ ਜ਼ੁਲਮ ਦਾ ਜਿਹੜੀ ਹੈ ਉਹ ਇੰਤਹਾ ਹੈ, ਜਿੱਥੇ ਕਿ ਘੱਲੂਘਾਰਾ ਲਫ਼ਜ਼ ਬੇਸ਼ੱਕ ਨਸਲਕੁਸ਼ੀ ਜਾਂ ਹੋਲੋਕਾਸਟ ਜਾਂ ਅੱਜ ਐਥਨਿਕ ਕਲਿੰਜ਼ਿੰਗ ਇਹ ਸਾਰੇ ਲਫ਼ਜ਼ ਇਸਤੇਮਾਲ ਕੀਤੇ ਜਾਂਦੇ ਨੇ, ਪਰ ਇਹ ਲਫ਼ਜ਼ ਘੱਲੂਘਾਰਾ 18ਵੀਂ ਸਦੀ ਦੇ ਵਿੱਚ ਜਿਹੜਾ ਉਹ ਸਿੱਖਾਂ ਨੇ ਘੜਿਆ, ਪੰਜਾਬੀ ਜ਼ਬਾਨ ਨੂੰ ਦਿੱਤਾ, ਜਿਸ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਇਨਡਿਸਕ੍ਰਿਮੀਨੇਟ ਕਿਲਿੰਗ, ਕਿ ਵੀ ਤੁਸੀਂ ਉਹਦੇ 'ਚ ਔਰਤਾਂ ਬੱਚੇ ਬੇਗੁਨਾਹ ਨੂੰ ਵੀ ਮਾਰ ਦਿਓ। ਦੋ ਯੋਧੇ ਜਾਂ ਦੋ ਫੌਜਾਂ ਆਪਸ ਦੇ ਵਿੱਚ ਭਿੜਦੀਆਂ ਨੇ, ਟਕਰਾਉਂਦੀਆਂ ਨੇ, ਔਰ ਉਹਨਾਂ ਦੇ ਵਿੱਚ ਇੱਕ ਨੇ ਜਿੱਤਣਾ ਹੁੰਦਾ ਹੈ, ਇੱਕ ਨੇ ਹਾਰਨਾ ਹੁੰਦਾ ਹੈ। ਪਰ ਜਦੋਂ ਬੇਗੁਨਾਹ ਦਾ ਕਤਲੇਆਮ ਹੁੰਦਾ ਹੈ, ਔਰਤਾਂ ਬੱਚੇ ਬੇਗੁਨਾਹ ਜਿਨ੍ਹਾਂ ਦਾ ਕੋਈ ਲਾਗਾ ਦੇਗਾ ਨਹੀਂ ਹੁੰਦਾ, ਉਸ ਦੇ ਲਈ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਚੈਲੰਜ ਕੀਤਾ ਸੀ ਜਦੋਂ ਆਪਣੀ ਬਾਣੀ 'ਚ ਉਹਨਾਂ ਨੇ ਫਰਮਾਇਆ ਕਿ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਸਕਤਾ ਸੀਹੋ ਮਾਰੇ ਪੈ ਵੱਗੈ ਖਸਮੈ ਸਾ ਪਰਸੋਈ, ਕਿ ਜੇ ਦੋ ਸ਼ਕਤੀਵਾਨ, ਦੋ ਤਾਕਤਵਰ, ਦੋ ਪਾਵਰਫੁਲ ਆਪਸ 'ਚ ਡਿਊਲ ਕਰਦੇ ਨੇ, ਆਪਸ 'ਚ ਭਿੜਦੇ ਨੇ, ਲੜਦੇ ਨੇ, ਤਾਂ ਮਨ ਫਿਰ ਕੋਈ ਰਿਗਰੈਟ ਨਹੀਂ ਹੈ, ਇੱਕ ਨੇ ਜਿੱਤਣਾ ਇੱਕ ਨੇ ਹਾਰਨਾ। ਪਰ ਜਦੋਂ ਇੱਕ ਤਾਕਤਵਰ ਤਾਕਤ ਜਿਹੜੀ ਹੈ ਉਹ ਆਮ ਲੋਕਾਂ ਨੂੰ ਇੱਜੜ ਸਮਝ ਕੇ, ਜਿਵੇਂ ਬਗਿਆੜ ਉਹਨਾਂ ਦੇ ਉੱਤੇ ਪੈਂਦਾ ਹੈ, ਉਵੇਂ ਉਹ ਜਿਹੜਾ ਉਹਨਾਂ ਤੇ ਟੁੱਟ ਪਏ, ਫਿਰ ਜਿਹੜਾ ਇੱਜੜ ਦਾ ਮਾਲਕ ਹੈ ਉਹਦੇ ਲਈ ਜਵਾਬਦੇਹ ਹੁੰਦਾ ਹੈ ਕਿ ਉਸ ਨੂੰ ਕਿਉਂ ਨਹੀਂ ਡਿਫੈਂਡ ਕੀਤਾ ਗਿਆ। ਸੋ ਅਸੀਂ ਇਸ ਘੱਲੂਘਾਰਾ 84 ਦੀ ਜਦੋਂ ਗੱਲ ਕਰਦੇ ਹਾਂ, ਇੱਕ ਪਾਸੇ ਸਰਕਾਰੀ ਜ਼ੁਲਮ ਦੀ ਇੰਤਹਾ ਹੈ, ਕਿਵੇਂ ਹਜ਼ਾਰਾਂ ਸਿੱਖ, ਗਿਣਤੀ ਕਿੰਨੀ ਹੈ ਨਾ ਤਾਂ ਕਿਸੇ ਨੇ ਉਸ ਦਾ ਬਲੂਪ੍ਰਿੰਟ ਜਾਰੀ ਕੀਤਾ, ਲੇਕਿਨ ਇੱਕ ਅੰਦਾਜ਼ੇ ਮੁਤਾਬਕ ਕੱਲੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਹੀ ਜਿਹੜਾ ਹੈ ਉਹ 8 ਤੋਂ 10,000 ਤੱਕ ਬੇਗੁਨਾਹ ਸਿੱਖ, ਕਿਉਂਕਿ ਨਾਲ ਲੱਗਦੀਆਂ ਸਰਾਵਾਂ, ਗੁਰੂ ਨਾਨਕ ਨਿਵਾਸ, ਅਕਾਲ ਰੈਸਟ ਹਾਊਸ, ਔਰ ਕਿਉਂਕਿ 3 ਜੂਨ ਜਿਸ ਦਿਨ ਫਿਰ ਫੁੱਲ ਸਕੇਲ ਇਹ ਵਾਰ ਹੁੰਦੀ ਹੈ, ਔਰ ਉਸ ਦੇ ਵਿੱਚ ਉਹਨਾਂ ਨੇ ਕੋਈ ਇਸ ਕਿਸਮ ਦਾ ਜਿਹੜਾ ਉਹ ਅਨਾਉਂਸਮੈਂਟਸ ਕਰਕੇ ਮੌਕਾ ਨਹੀਂ ਦਿੱਤਾ ਕਿ ਅੰਦਰੋਂ ਜਿਹੜੇ ਲੋਕ ਨਿਕਲ ਸਕਣ। ਔਰ 3 ਜੂਨ ਦਾ ਦਿਨ ਉਹ ਦਿਨ ਸੀ ਜਿਹੜਾ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ, ਔਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹਰਮੰਦਰ ਸਾਹਿਬ ਦੀ ਸਥਾਪਨਾ ਕਰਨ ਵਾਲੇ, ਗੁਰੂ ਗ੍ਰੰਥ ਸਾਹਿਬ ਦਾ ਖਜ਼ਾਨਾ ਇਨਸਾਨੀਅਤ ਨੂੰ ਦੇਣ ਵਾਲੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਨੂੰ, ਔਰ ਸਿੱਖ ਧਰਮ ਦੇ ਪਹਿਲੇ ਸ਼ਹੀਦ ਗੁਰੂ ਅਰਜਨ ਸਾਹਿਬ, ਉਸ ਦਿਨ ਨੂੰ ਹਕੂਮਤ ਨੇ ਹਮਲੇ ਦੇ ਲਈ ਚੁਣਿਆ। 4 ਚਫੇਰੇ ਘੇਰ ਕੇ ਕਿਵੇਂ ਜਿਹੜਾ ਉਹ ਸ਼ਿਕਾਰ ਕੀਤਾ ਗਿਆ ਸਿੱਖਾਂ ਦਾ ਬੇਗੁਨਾਹ ਦਾ। ਔਰ ਕੱਲੇ ਇਹੀ ਨਹੀਂ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਦੀਆਂ ਪ੍ਰਕਰਮਾਂ 'ਚ ਟੈਂਕ ਲਿਆਂਦੇ ਗਏ, 4 ਹੋਰ ਗੁਰਦੁਆਰਾ ਸਾਹਿਬਾਨ, ਗੁਰਦੁਆਰਾ ਤਰਨਤਾਰਨ ਸਾਹਿਬ ਦੀਆਂ ਪ੍ਰਕਰਮਾਂ 'ਚ ਟੈਂਕ ਲਿਆਂਦੇ, ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਦੀਆਂ ਪ੍ਰਕਰਮਾਂ 'ਚ ਟੈਂਕ ਲਿਆਂਦੇ, ਔਰ ਗੁਰਦੁਆਰਾ ਮੁਕਤਸਰ ਸਾਹਿਬ ਦੀਆਂ ਪ੍ਰਕਰਮਾਂ 'ਚ ਟੈਂਕ ਲਿਆਂਦੇ ਗਏ। ਔਰ ਟੈਂਕਾਂ ਦੇ ਥੱਲੇ ਦਰੜ ਕੇ ਕਿਵੇਂ ਹਜ਼ਾਰਾਂ ਬੇਗੁਨਾਹ ਜਿਹੜਾ ਸਿੱਖਾਂ ਨੂੰ ਮਾਰਿਆ ਗਿਆ। ਇੱਕ ਪਾਸੇ ਇਹ ਘੱਲੂਘਾਰੇ ਦੀ ਦਾਸਤਾਨ ਹੈ, ਪਰ ਦੂਸਰਾ ਇਸ ਦਾ ਪੱਖ ਜਿਹਨੂੰ ਅਸੀਂ ਸੈਲੀਬ੍ਰੇਟ ਕਰਦੇ ਹਾਂ, ਔਰ ਤੁਸੀਂ ਬਿਲਕੁਲ ਠੀਕ ਇੰਟਰੋਡਕਸ਼ਨ ਦਿੱਤੀ ਕਿ ਇੱਕ ਪਾਸੇ ਅਸੀਂ ਇਸ ਘੱਲੂਘਾਰਾ ਹਫਤੇ ਦੌਰਾਨ ਮਾਰੇ ਗਏ ਹਜ਼ਾਰਾਂ ਬੇਗੁਨਾਹ ਬੱਚੇ, ਬੱਚੀਆਂ, ਬਜ਼ੁਰਗ, ਬੀਬੀਆਂ, ਨੌਜਵਾਨ, ਉਹਨਾਂ ਨੂੰ ਅਸੀਂ ਜਿਹੜਾ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ। ਪਰ ਦੂਸਰੇ ਪਾਸੇ ਸਾਡੀ ਸੈਲੀਬ੍ਰੇਸ਼ਨ ਹੈ ਉਹਨਾਂ ਯੋਧਿਆਂ ਦੇ ਲਈ ਜਿਨ੍ਹਾਂ ਦੀ ਅਗਵਾਈ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਕਰ ਰਹੇ ਸਨ, ਜਿਨ੍ਹਾਂ ਨੇ ਜਨਰਲ ਸੁਬੇਗ ਸਿੰਘ, ਜਿਨ੍ਹਾਂ ਨੇ ਭਾਰਤੀ ਫੌਜ ਦੀ ਜਰਨੈਲੀ ਕਰਕੇ ਦੇਖ ਲਿਆ ਸੀ, ਉਹ ਕੌਮ ਦੇ ਜਰਨੈਲ ਬਣ ਕੇ ਨਿਤਰੇ। ਔਰ ਉਹਨਾਂ ਨੇ ਜਿਵੇਂ ਉਹਨਾਂ ਦੀ ਅਗਵਾਈ ਵਿੱਚ ਜਿਹੜੇ ਟ੍ਰੇਨਡ ਸਿੰਘ ਸਨ, ਔਰ ਭਾਈ ਅਮਰੀਕ ਸਿੰਘ ਜਿਹੜੇ ਕਿ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਸਨ,
ਕਿਵੇਂ ਉਹਨਾਂ ਨੇ 72 ਘੰਟੇ ਭਾਰਤੀ ਫੌਜ ਦਾ ਮੁਕਾਬਲਾ ਕੀਤਾ। ਫੁੱਲ ਸਕੇਲ 3 ਜੂਨ ਤੋਂ ਇਹ ਜੰਗ ਸ਼ੁਰੂ ਹੋ ਕੇ 6 ਜੂਨ ਦੀ ਸਵੇਰ ਤੱਕ ਚੱਲਦੀ ਹੈ ਔਰ ਕਿਵੇਂ ਹਜ਼ਾਰਾਂ ਭਾਰਤੀ ਫੌਜੀ ਜਿਹੜੇ ਨੇ ਉਹਨਾਂ ਨੂੰ ਮੌਤ ਮਿਲੀ ਕਿਉਂਕਿ ਉਹ ਇਸ ਦੇ ਕਾਬਲ ਸਨ। ਦੇ ਆਸਕਡ ਫॉर ਇਟ। ਔਰ ਇਹਨਾਂ ਯੋਧਿਆਂ ਨੇ ਜਿਨ੍ਹਾਂ ਦੇ ਬਾਰੇ ਫਿਰ ਦੁਸ਼ਮਣ ਦਾ ਜਨਰਲ ਟੀਵੀ ਦੇ ਉੱਤੇ ਖਲੋ ਕੇ ਕਹਿੰਦਾ ਹੈ ਗਿਵਿੰਗ ਦਾ ਐਡਵਰਸਰੀ ਹਿਸ ਡਿਊ ਦੇ ਫੌਟ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ ਕਿ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਲੜੇ। ਸੋ ਅਸੀਂ ਉਸ ਬਹਾਦਰੀ ਨੂੰ ਵੀ ਸੈਲੂਟ ਕਰਦੇ ਹਾਂ। ਸੰਤ ਪਿੰਡਰਾਂ ਵਾਲੇ ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਜਿਨ੍ਹਾਂ ਨੇ ਚਮਕੌਰ ਦੀ ਗੜੀ ਦਾ ਇਤਿਹਾਸ ਜਿਹੜਾ ਅਸੀਂ 10ਵੇਂ ਪਾਤਸ਼ਾਹ ਦੇ ਨਾਲ ਜਿਹੜਾ ਉਹਨਾਂ ਦੇ ਜੀਵਨ ਦੇ ਵਿੱਚ ਦੇਖਦੇ ਹਾਂ ਕਿ ਕਿਵੇਂ ਗੁਰੂ ਕਲਗੀਧਰ ਪਾਤਸ਼ਾਹ ਦੇ 2 ਵੱਡੇ ਸੁਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ 40 ਸਿੱਖਾਂ ਦੇ ਨਾਲ ਜੂਝ ਕੇ ਸ਼ਹੀਦ ਹੁੰਦੇ ਨੇ। ਲੱਖਾਂ ਦੀ ਗਿਣਤੀ ਦੇ ਵਿੱਚ ਮੁਕਾਬਲਾ ਕਰਦੇ ਹਾਂ। ਸੋ ਜਦੋਂ ਅਸੀਂ ਇਹ ਜੂਨ 84 ਦੇ ਘੱਲੂਘਾਰੇ ਨੂੰ ਯਾਦ ਕਰਦੇ ਹਾਂ ਤੇ ਇੱਕ ਛੋਟੀ ਜਿਹੀ ਲਿਖਤ ਜਿਹਦੇ 'ਚ ਇੱਕ ਪੈਰਾਗ੍ਰਾਫ ਦੇ ਵਿੱਚ ਇਹ ਸਿੱਖ ਇਤਿਹਾਸ ਦਾ ਕੀ ਇਹਦੇ ਅੰਦਰ ਆ ਕੇ ਸਮੋ ਜਾਂਦਾ ਹੈ। ਔਰ ਇਹ ਕੱਲ ਜਿਸ ਵੀਰ ਨੇ ਪੋਸਟ ਲਿਖੀ ਉਹਨੇ ਅੱਜ ਨੂੰ ਮੁਖਾਤਬ ਕਰਦਿਆਂ ਕਿਹਾ ਕਿ ਕੱਲ ਦਾ ਸੂਰਜ ਸਿੱਖਾਂ ਲਈ ਖਾਸ ਹੈ ਕਿ ਅੱਜ ਜਦੋਂ 1 ਜੂਨ ਦਾ ਸੂਰਜ ਚੜ੍ਹੇਗਾ ਇਹ ਕੀ ਯਾਦ ਦਹਾਨੀ ਕਰਵਾਏਗਾ। ਕੱਲ ਸਿੱਖਾਂ ਨੇ ਬੇਦਾਵੇ ਪਾੜਨੇ ਹਨ। ਹੁਣ ਇਹ ਉਹ ਇਤਿਹਾਸ ਹੈ ਕਿ ਜਿਨ੍ਹਾਂ ਨੇ ਕਦੇ ਗੁਰੂ ਵੱਲ ਪਿੱਠ ਕੀਤੀ ਸੀ ਕਿਵੇਂ ਉਹਨਾਂ ਨੇ ਆ ਕੇ ਮੁਕਤਸਰ ਦੀ ਜੰਗ ਦੇ ਵਿੱਚ ਸ਼ਹੀਦੀਆਂ ਪਾਈਆਂ, ਕਿਨੇ ਇੱਥੇ ਬੇਦਾਵੀਆ ਬਣ ਕੇ ਦੌੜਦੇ ਨੇ ਉਹ ਲੌਂਗੋਵਾਲ, ਤਲਵੰਡੀ, ਟੌੜਾ, ਬਾਦਲ। ਲੇਕਿਨ ਕਿਹੜੇ ਉਹ ਨੇ ਜਿਹੜੇ ਸ਼ਹੀਦੀ ਦੇ ਚਾਅ ਦੇ ਵਿੱਚ ਆ ਕੇ ਆਪਣਾ ਪਹਿਲਾ ਜੀਵਨ ਉਹਨਾਂ ਦਾ ਕੁਝ ਵੀ ਰਿਹਾ ਹੋਏ ਉਹ ਗੁਰੂ ਵਾਲੇ ਹੋ ਕੇ ਇਸ ਸ਼ਹੀਦੀ ਜਾਮ ਨੂੰ ਪੀਂਦੇ ਨੇ। ਬਾਬਾ ਦੀਪ ਸਿੰਘ ਦਾ ਸੀਸ ਫੇਰ ਤਲੀ ਤੇ ਟਿਕਾਉਣਾ ਹੈ। ਹੁਣ ਇਸ ਗੱਲ ਦਾ ਵੀ ਧਿਆਨ ਰਹੇ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਸੇ ਦਮਦਮੀ ਟਕਸਾਲ ਦੇ ਮੁਖੀ ਸਨ ਜਿਸ ਦੀ ਸ਼ੁਰੂਆਤ ਬਾਬਾ ਦੀਪ ਸਿੰਘ ਸ਼ਹੀਦ ਨੇ ਕੀਤੀ ਔਰ ਬਾਬਾ ਦੀਪ ਸਿੰਘ ਸ਼ਹੀਦ ਨੇ ਵੀ ਸੀਸ ਤਲੀ ਤੇ ਰੱਖ ਕੇ ਜੂਝੇ ਔਰ ਇਸੇ ਹੀ ਹਰਮੰਦਰ ਸਾਹਿਬ ਦੀਆਂ ਪਰਿਕਰਮਾ 'ਚ ਉਹ ਬੁੰਗਾ ਸ਼ਹੀਦ ਬਾਬਾ ਦੀਪ ਸਿੰਘ ਹੈ ਜਿੱਥੇ ਉਹਨਾਂ ਦਾ ਸੀਸ ਆ ਕੇ ਟਿਕਿਆ ਜ਼ੁਲਮ ਦੇ ਖਿਲਾਫ, ਲੜਦੇ ਆ ਜ਼ਾਲਮ ਦੇ ਖਿਲਾਫ। ਸੋ ਇਹ ਹੈ ਕਿ ਇਹ ਬਾਬਾ ਦੀਪ ਸਿੰਘ ਦਾ ਸੀਸ ਫੇਰ ਤਲੀ ਤੇ ਟਿਕਾਉਣਾ ਹੈ। ਬਾਬਾ ਬੰਦਾ ਸਿੰਘ ਬਹਾਦਰ ਹੁਣ ਅੰਮ੍ਰਿਤਸਰ ਦਰਬਾਰ ਸਾਹਿਬ ਆਣ ਬੈਠਾ ਹੈ। ਜਦੋਂ ਅਸੀਂ ਸੰਤ ਪਿੰਡਰਾਂ ਵਾਲਿਆਂ ਦੀ ਸ਼ਖਸੀਅਤ ਦੇਖਦੇ ਤੇ ਫਿਰ ਸਿੱਖ ਇਤਿਹਾਸ ਦੇ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਲਗਭਗ 7 ਸਾਲ 1708 ਦੇ ਵਿੱਚ ਉਹ ਜਿਹੜੇ ਨੇ 10ਵੇਂ ਪਾਤਸ਼ਾਹ ਦਾ ਦੀਦਾਰ ਕਰਦੇ ਨੇ, ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਦਾ ਥਾਪੜਾ ਲੈ ਕੇ ਪੰਜਾਬ ਵੱਲ ਤੁਰਦੇ ਨੇ। 1715 ਚ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ। ਪਹਿਲਾ ਖਾਲਸਾ ਰਾਜ ਵੀ ਉਹ ਕਾਇਮ ਕਰਦੇ ਨੇ ਔਰ 1716 ਚ ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਸੋ ਸੰਤ ਪਿੰਡਰਾਂ ਵਾਲੇ 1978 ਦੇ ਵਿੱਚ ਕੌਮ ਦੇ ਸਾਹਮਣੇ ਜਿਹੜਾ ਉਹਨਾਂ ਦਾ ਨਾਂ ਆਂਦਾ, 1977 ਚ ਉਹਨਾਂ ਨੂੰ ਸੇਵਾ ਮਿਲਦੀ ਹੈ ਟਕਸਾਲ ਦੀ ਔਰ 7 ਸਾਲ ਬਾਅਦ 1977 ਤੋਂ 1984 ਜੂਨ ਦੇ ਪਹਿਲੇ ਹਫਤੇ 5 ਤੇ 6 ਜੂਨ ਦੀ ਦਰਮਿਆਨੀ ਰਾਤ ਸੰਤ ਪਿੰਡਰਾਂ ਵਾਲਿਆਂ ਦੀ ਸ਼ਹਾਦਤ ਹੁੰਦੀ ਹੈ। ਔਰ ਇਹ ਬਾਬਾ ਬੰਦਾ ਸਿੰਘ ਬਹਾਦਰ ਦਾ ਵੀ ਜਿਹੜਾ ਜਲਵਾ ਹੈ ਉਹ ਅਸੀਂ ਸੰਤ ਪਿੰਡਰਾਂ ਵਾਲਿਆਂ 'ਚ ਜਲਵਾਗਰ ਦੇਖਦੇ ਹਾਂ। ਸੁੱਖਾ ਸਿੰਘ ਮਹਿਤਾਬ ਸਿੰਘ ਇੱਥੇ ਹੀ ਕਿਧਰੇ ਪਰਿਕਰਮਾ ਵੱਲ ਹੋਣਗੇ। ਹੁਣ ਸੁੱਖਾ ਸਿੰਘ ਮਹਿਤਾਬ ਸਿੰਘ ਸਾਨੂੰ ਯਾਦ ਦਹਾਨੀ ਕਰਵਾਉਂਦੇ ਨੇ ਕਿ ਕਿਵੇਂ ਮੱਸਾ ਰੰਗੜ ਜਿਸ ਨੇ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਕਿਵੇਂ ਉਹਦਾ ਸਿਰ ਵੱਢ ਕੇ ਉਹ ਬੀਕਾਨੇਰ ਲੈ ਗਏ ਸਨ। ਇਸੇ ਤਰ੍ਹਾਂ ਬੇਸ਼ੱਕ ਇਹ ਹਮਲਾ ਹੋ ਰਿਹਾ ਹੈ, ਜ਼ੁਲਮ ਚੱਲ ਰਿਹਾ ਹੈ, ਪਰ ਇਹ ਹੈ ਕਿ ਇੱਥੇ ਕਿਤੇ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਔਰ ਅਸੀਂ ਉਹ ਦੇਖਿਆ ਕਿ ਕਿਵੇਂ ਫਿਰ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਨੇ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ ਜਿਨੇ ਇਸ ਘੱਲੂਘਾਰੇ ਦਾ ਆਰਡਰ ਦਿੱਤਾ ਸੀ ਔਰ ਭਾਰਤੀ ਫੌਜ ਦਾ ਮੁਖੀ ਜਨਰਲ ਵੈਦਿਆ ਜਿਸ ਨੂੰ ਫਿਰ ਜਿੰਦੇ ਤੇ ਸੁੱਖੇ ਨੇ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਔਰ ਇਹਨਾਂ ਦੋਨੋਂ ਹੀ ਜੋੜੀਆਂ ਨੇ ਬੇਅੰਤ ਸਿੰਘ ਸਤਵੰਤ ਸਿੰਘ ਨੇ ਜਿੰਦੇ ਸੁੱਖੇ ਨੇ ਆ ਕੇ ਉਸ ਟੱਠੇ ਹੋਏ ਅਕਾਲ ਤਖਤ ਦੇ ਸਾਹਮਣੇ ਜਿਹੜੀ ਹੈ ਅਰਦਾਸ ਕੀਤੀ ਸੀ ਕਿ हे ਸਤਿਗੁਰੂ ਸਾਨੂੰ ਬਲ ਦਿਓ ਕਿ ਅਸੀਂ ਦੋਸ਼ੀਆਂ ਨੂੰ, ਦੋਖੀਆਂ ਨੂੰ, ਜ਼ਾਲਮਾਂ ਨੂੰ ਸਜ਼ਾ ਯਾਫਤਾ ਕਰ ਸਕੀਏ। ਸੋ ਇਹੀ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਇੱਥੇ ਕਿਧਰੇ ਪਰਿਕਰਮਾ ਵੱਲ ਹੋਣਗੇ
ਚਮਕੌਰ ਦੀ ਗੜੀ ਆਵਾਜ਼ਾਂ ਮਾਰ ਰਹੀ ਹੈ। ਜ਼ਾਹਰ ਹੈ 40 ਉਹਨਾਂ ਸ਼ਹੀਦਾਂ ਦਾ ਚਮਕੌਰ ਦੀ ਗੜੀ 'ਚ ਲੱਖਾਂ ਨਾਲ ਮੁਕਾਬਲਾ। ਇੱਥੇ 2 ਲੱਖ ਤੋਂ ਜ਼ਿਆਦਾ ਫੌਜ ਟੈਂਕਾਂ ਤੋਪਾਂ ਨਾਲ, ਜਿਨ੍ਹਾਂ ਦੇ ਕੋਲ ਲੇਟੈਸਟ ਜਿਹੜਾ ਹੈ ਉਹ ਟੈਕਨੋਲੋਜੀ ਹੈ, ਪੋਇਜ਼ਨਸ ਗੈਸ ਵੀ ਇਸਤੇਮਾਲ ਕਰਦੇ ਨੇ, ਆਪਣੇ ਕਮਾਂਡੋ ਵੀ ਉਤਾਰਦੇ ਨੇ, ਨੇਵਲ ਡਾਈਵਰਸ ਵੀ ਆਪਣੇ ਹਰਮੰਦਰ ਸਾਹਿਬ ਦੇ ਸਰੋਵਰ 'ਚ ਉਤਾਰਦੇ ਨੇ, ਏਅਰ ਫੋਰਸ ਦਾ ਇਸਤੇਮਾਲ ਵੀ ਕਰਦੇ ਨੇ ਬੰਬਾਰਡਮੈਂਟ ਲਈ ਔਰ ਉਹ ਲੋਕੇਟ ਕਰਨ ਦੇ ਲਈ। ਪਰ ਇਹ ਗੁਰੂ ਕੇ ਬਹਾਦਰ ਲਾਡਲੇ ਸਿੰਘ ਕਿਵੇਂ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਲੜਦੇ ਨੇ। ਭਾਈ ਬਚਿੱਤਰ ਸਿੰਘ ਹਾਥੀ ਦਾ ਇੰਤਜ਼ਾਰ ਕਰ ਰਿਹਾ ਹੈ, ਕੱਲ ਦਾ ਸੂਰਜ ਸਿੱਖਾਂ ਲਈ ਖਾਸ ਹੈ। ਹੁਣ ਜ਼ਾਹਰ ਹੈ ਭਾਈ ਬਚਿੱਤਰ ਸਿੰਘ ਨੇ ਕਿਵੇਂ ਮਸਤ ਹਾਥੀ ਦਾ ਜਿਹੜਾ ਹੈ ਉਹ ਹੰਕਾਰ ਹੀ ਨਹੀਂ ਸੀ ਤੋੜਿਆ, ਉਸ ਦੀ ਜਿਹੜੀ ਹੈ ਉਹ ਡਾਇਰੈਕਸ਼ਨ ਬਦਲ ਕੇ ਰੱਖ ਦਿੱਤੀ ਸੀ। ਸੋ ਇਹੀ ਜਿਹੜਾ ਜੂਨ 84 ਦਾ ਘੱਲੂਘਾਰਾ ਹੈ, ਜਿੱਥੇ ਇਹ ਘੱਲੂਘਾਰਾ ਵਰਤਾਉਣ ਤੋਂ ਬਾਅਦ ਦਿੱਲੀ 'ਚ ਪਾਰਲੀਮੈਂਟ ਦੇ ਗਲਿਆਰਿਆਂ ਦੇ ਵਿੱਚ ਉਹਨਾਂ ਦੀ ਕੈਂਟੀਨ ਦੇ ਵਿੱਚ ਬੈਠੇ ਠਹਾਕੇ ਮਾਰ ਕੇ ਇਹ ਜ਼ਾਬਰ ਹੱਸਦੇ ਸਨ ਕਿ ਸਿੱਖ ਪੜ੍ਹਦੇ ਹੁੰਦੇ ਸੀ, ਰਾਜ ਕਰੇਗਾ ਖਾਲਸਾ, ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਪਰ ਖਾਲਸੇ ਨੇ ਯਾਦ ਵੀ ਰੱਖਿਆ। ਔਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਇਹ ਘੱਲੂਘਾਰਾ ਨਾ ਭੁੱਲਣ ਯੋਗ ਹੈ ਨਾ ਬਖਸ਼ਣ ਯੋਗ ਹੈ, ਸੋ ਨਾ ਇੰਦਰਾ ਗਾਂਧੀ ਨੂੰ ਬਖਸ਼ਿਆ, ਨਾ ਜਨਰਲ ਵੈਦਿਆ ਨੂੰ ਬਖਸ਼ਿਆ। ਪਰ ਇਸ ਤੋਂ ਵੀ ਉੱਪਰ ਗੱਲ ਕੱਲੀ ਬਹਾਦਰੀ ਦੀ ਜਾਂ ਜ਼ੁਲਮ ਦੇ ਨਾਲ ਵਰਤਾਏ ਘੱਲੂਘਾਰੇ ਦੀ ਨਹੀਂ ਹੈ, ਉਸ ਚੋਂ ਕੌਮੀ ਨਿਸ਼ਾਨੇ ਦਾ ਨਿਕਲਣਾ। ਔਰ ਕੌਮੀ ਨਿਸ਼ਾਨਾ ਜਿਹਦੇ ਬੇਸ਼ੱਕ ਕੌਮੀ ਨਿਸ਼ਾਨਾ ਤਾਂ 1699 ਨੂੰ ਹੀ ਮਿਥਿਆ ਗਿਆ ਸੀ, ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਸੀ ਕਿ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਇਹ ਯਾਦ ਕਰੇ ਹਮਰੀ ਗੁਰਿਆਈ। ਪਰ ਜਿਹੜਾ ਧਰਮ ਯੁੱਧ ਮੋਰਚਾ 1982 ਤੋਂ ਸ਼ੁਰੂ ਹੁੰਦਾ ਹੈ, 2 ਲੱਖ ਤੋਂ ਜ਼ਿਆਦਾ ਗ੍ਰਿਫਤਾਰੀਆਂ ਅਕਾਲ ਤਖਤ ਤੇ ਆ ਕੇ ਅਰਦਾਸ ਕਰਕੇ ਸਿੱਖ ਦਿੰਦੇ ਨੇ। ਔਰ ਇਹ ਧਰਮ ਯੁੱਧ ਮੋਰਚੇ ਦੀ ਮੰਗ ਅਨੰਦਪੁਰ ਸਾਹਿਬ ਦਾ ਮਤਾ ਸੀ, ਪਰ ਇਹ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਅਲਫਾਜ਼ ਨੇ ਕਿ ਭਾਈ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ ਹਾਂ ਬਰਾਬਰ ਦੇ ਸ਼ਹਿਰੀ ਬਣ ਕੇ। ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਸੋ ਜ਼ਾਹਰ ਹੈ ਕਿ ਇਹ ਜੂਨ 84 ਦਾ ਪਹਿਲਾ ਹਫਤਾ ਸਾਡਾ ਫਾਈਨਲ ਵਾਟਰਸ਼ੈਡ ਵੀ ਹੈ ਸਿੱਖ ਕੌਮ ਦਾ, ਇੰਡੀਅਨ ਸਟੇਟ ਦੇ ਨਾਲ ਰਿਲੇਸ਼ਨਸ਼ਿਪ ਦਾ। ਇੱਥੋਂ ਸਾਡੀ ਖਾਲਿਸਤਾਨ ਦੀ ਤਹਿਰੀਕ ਜਿਹੜੀ ਕਿ ਧਰਮ ਯੁੱਧ ਮੋਰਚੇ 'ਚ ਅਨੰਦਪੁਰ ਸਾਹਿਬ ਦੇ ਮਤੇ ਦੀ ਪੂਰਤੀ ਤੱਕ ਸੀ, ਉਹ ਫੁੱਲ ਫਲੈਜਡ ਮੂਵਮੈਂਟ ਸ਼ੁਰੂ ਹੁੰਦੀ ਹੈ। ਔਰ ਇਹਨਾਂ ਸਾਰੇ ਆਸਪੈਕਟਸ ਦੇ ਉੱਤੇ ਗੱਲਬਾਤ ਅਸੀਂ ਕਰਾਂਗੇ। ਔਰ ਅਸੀਂ ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹਾਂ ਕਿ TV 84 ਜਿਹੜਾ ਲਗਭਗ 10ਵੇਂ ਸਾਲ ਦੇ ਵਿੱਚ ਹੁਣ ਦਾਖਲ ਹੋ ਚੁੱਕਾ ਹੈ, ਇਹ ਕੌਮ ਦੀ ਆਵਾਜ਼ ਹੈ, ਆਜ਼ਾਦੀ ਦੀ ਆਵਾਜ਼ ਹੈ, ਖਾਲਿਸਤਾਨ ਦੀ ਆਵਾਜ਼ ਹੈ। ਇਸ ਨੂੰ ਅਸੀਂ ਜਿਹੜਾ ਹੈ ਉਹ ਜਾਰੀ ਰੱਖਣਾ ਚਾਹੁੰਦੇ ਹਾਂ। ਫਾਈਨੈਂਸ਼ੀਅਲ ਕ੍ਰਾਈਸਿਸ ਇਸ ਕੋਵਿਡ ਦੇ ਚੱਲਦਿਆਂ ਹੋਰ ਵੀ ਜਿਹੜਾ ਉਹ ਡੂੰਘਾ ਹੋਇਆ, ਔਰ ਅਸੀਂ ਇਹ ਅਪੀਲ ਵੀ ਕਰਾਂਗੇ ਕਿ ਅਸੀਂ ਬਹੁਤ ਸਾਰੇ ਸੁਝਾਵਾਂ ਤੋਂ ਬਾਅਦ ਇਸ ਗੱਲ ਦਾ ਮੁੱਢ ਬੰਨ੍ਹਿਆ ਕਿ ਇਹ ਪ੍ਰੋਗਰਾਮ ਰੋਜ਼ ਦਾ ਕੋਈ ਨਾ ਕੋਈ ਜਿਹੜਾ ਇਸ ਨੂੰ ਸਪਾਂਸਰ ਕਰੇ। ਔਰ ਅਸੀਂ ਇਸ ਗੱਲ ਦੀ ਖੁਸ਼ੀ ਲੈ ਰਹੇ ਹਾਂ ਕਿ ਅੱਜ ਦਾ ਜਿਵੇਂ ਤੁਸੀਂ ਦੱਸਿਆ ਇਹ ਪ੍ਰੋਗਰਾਮ ਵੀਰ ਸਵਰਨਜੀਤ ਸਿੰਘ ਜੀ ਖਾਲਸਾ, ਜਿਨ੍ਹਾਂ ਨੇ ਆਪ ਕਨੈਕਟੀਕਟ 'ਚ ਹੁੰਦਿਆਂ ਵੀ ਕਾਫੀ ਜਿਹੜਾ ਉਹ ਕੌਮੀ ਕਾਜ਼ ਨੂੰ ਅੱਗੇ ਵਧਾਉਣ ਦੇ ਲਈ ਕਨੈਕਟੀਕਟ ਸੈਨੇਟ ਦੇ ਵਿੱਚ ਉਹਨਾਂ ਦੀ ਅਸੈਂਬਲੀ ਦੇ ਵਿੱਚ ਕਿਵੇਂ ਨਵੰਬਰ 84 ਸਿੱਖ ਨਸਲਕੁਸ਼ੀ ਜਾਂ ਫਲੈਗ ਡੇ ਜਾਂ ਜਿਹੜੀ ਹੈ ਖਾਲਸਾ ਸਾਜਨਾ ਦਿਵਸ ਦੀ ਰੈਕਗਨੀਸ਼ਨ, ਇਸ ਦੇ ਉੱਤੇ ਉਹਨਾਂ ਨੇ ਕੰਮ ਕੀਤਾ ਹੈ। ਔਰ ਉਹਨਾਂ ਨੇ ਬਹੁਤ ਵਧੀਆ ਜਿਹੜਾ ਇੱਕ ਉਦਮ ਕੀਤਾ ਸਿੱਖ ਆਰਟ ਗੈਲਰੀ ਦਾ। ਔਰ ਇਸ ਸਿੱਖ ਆਰਟ ਗੈਲਰੀ 'ਚ ਜਿਹਦੇ 'ਚ ਕਿ ਖਾਸ ਤੌਰ ਤੇ ਜਿੱਥੇ ਸਿੱਖ ਧਰਮ ਦੀ ਯੂਨੀਕਨੈਸ ਨੂੰ ਦਰਸਾਇਆ ਗਿਆ, ਉੱਥੇ ਜੂਨ 84 ਦੇ ਘੱਲੂਘਾਰੇ ਨੂੰ ਸਮਰਪਿਤ ਮੈਮੋਰੇਲੀਆ ਕਿਵੇਂ ਜਿਹੜਾ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਔਰ ਬਾਕੀਆਂ ਨੇ ਕੀਤਾ, ਔਰ ਉਹਨਾਂ ਨੇ ਉਦਮ ਕਰਕੇ ਪਾਰਕ ਦੇ ਵਿੱਚ ਵੀ ਕਿਵੇਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਦੀ ਪਰੰਪਰਾ ਤੋਰੀ। ਔਰ ਕ੍ਰਾਈਸਟ ਐਪੀਸਕੋਪਲ ਚਰਚ ਦੇ ਵਿੱਚ ਜਿਹੜਾ ਇਹ ਤਸਵੀਰਾਂ ਦੇ ਨਾਲ ਜਿਹਦੇ ਥੱਲੇ ਇਹ ਹੈ ਕਿ ਪ੍ਰੇ ਫॉर ਸਿੱਖਸ
killed in June 1984 at Golden Temple। ਔਰ ਸਿੱਖ ਜੈਨੋਸਾਈਡ ਮੈਮੋਰੀਅਲ ਦੀ ਮੈਂ ਗੱਲ ਕੀਤੀ ਹੈ। ਸੋ ਅੱਜ ਦਾ ਪ੍ਰੋਗਰਾਮ ਉਹਨਾਂ ਨੇ ਇਹ ਸਪਾਂਸਰ ਕੀਤਾ ਹੈ ਔਰ ਉਹਨਾਂ ਵੱਲੋਂ 5 ਮਿੰਟ ਦਾ ਖਾਸ ਮੈਸੇਜ ਕਿ ਕਿਵੇਂ ਕਨੈਟੀਕਟ ਦੇ ਵਿੱਚ ਕਿਵੇਂ ਉਹ ਪੰਥ ਦੀ ਚੜ੍ਹਦੀ ਕਲਾ ਦੇ ਲਈ ਉਹਨਾਂ ਦੀ ਕੀ ਕਾਰਗੁਜ਼ਾਰੀ ਹੈ। ਔਰ ਇਹ ਸਾਡੇ ਲਈ ਇੱਕ ਪ੍ਰੇਰਨਾ ਵੀ ਹੈ ਕਿ ਜਿੱਥੇ ਅਸੀਂ ਵੱਡੀ ਗਿਣਤੀ 'ਚ ਜਿਹਨਾਂ ਸਟੇਟਾਂ 'ਚ ਬੈਠੇ ਹਾਂ ਉੱਥੇ ਵੀ ਸਾਨੂੰ ਜਿਵੇਂ ਵੀਰ ਸਵਰਨਜੀਤ ਸਿੰਘ ਜਿਹੜੇ ਵਰਲਡ ਸਿੱਖ ਪਾਰਲੀਮੈਂਟ ਦੇ ਨਾਲ ਵੀ ਕਲੋਜ਼ਲੀ ਜੁੜੇ ਹੋਏ ਨੇ, ਆਪਣੇ ਗੁਰਸੇਵਕ ਜਥਾ ਔਰ ਉਹਨਾਂ ਦੇ ਬਜ਼ੁਰਗ ਵੀ ਇਸ ਪਾਸੇ ਪੰਜਾਬ 'ਚ ਹੁੰਦੇ ਆ, ਉਹ ਆਪਣੇ ਤੌਰ ਤੇ ਯੂਨੀਕ ਸੇਵਾ ਕਰਦੇ ਰਹੇ ਨੇ ਔਰ ਕਰ ਰਹੇ ਨੇ। ਅਸੀਂ ਉਹਨਾਂ ਦਾ ਸ਼ੁਕਰਾਨਾ ਵੀ ਕਰਦੇ ਹਾਂ ਔਰ ਅਸੀਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗੇ ਕਿ ਉਹਨਾਂ ਦਾ ਮੈਸੇਜ ਵੀ ਸਵਰਨਜੀਤ ਸਿੰਘ ਖਾਲਸਾ ਦਾ ਉਹ ਚਲਾ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸਵਰਨਜੀਤ ਸਿੰਘ, Director of Sikh Art Gallery from Connecticut। Basically ਆਪ ਜੀ ਨੂੰ ਸਾਰਿਆਂ ਨੂੰ ਪਤਾ ਹੀ ਹੈ, ਜੂਨ ਦਾ ਮਹੀਨਾ ਜਦੋਂ ਵੀ ਆਉਂਦਾ, ਜਿਹੜੇ ਸਾਲ ਵੀ ਆਉਂਦਾ, ਸਿੱਖਾਂ ਦੇ ਮਨ ਦੀ ਜਿਹੜੀ ਇੱਕ ਭਾਵਨਾ ਹੈਗੀ ਹੈ ਉਹ ਬੜੀ ਅਸੀਂ ਇੱਕ ਇਮੋਸ਼ਨਲ ਦੌਰ ਚੋਂ ਗੁਜ਼ਰਦੇ ਹਾਂ ਸਾਰੀ। ਤੇ ਇਸ ਸਾਲ 37th ਕਮੈਮੋਰੇਸ਼ਨ ਦਰਬਾਰ ਸਾਹਿਬ ਦੇ ਉੱਤੇ ਹਮਲੇ ਦੀ, ਅਕਾਲ ਤਖਤ ਸਾਹਿਬ ਦੇ ਉੱਤੇ ਹਮਲੇ ਦੀ, ਤੇ ਕੁਝ ਐਫਰਟਸ ਜਿਹੜੇ ਕਨੈਟੀਕਟ ਦੇ ਵਿੱਚ ਹੋਏ ਨੇ ਮੈਂ ਆਪ ਜੀ ਨੂੰ ਚਾਨਣਾ ਪਾਉਣਾ ਚਾਹਾਂਗਾ। ਜਿਵੇਂ ਕਿ ਗਵਰਨਰ ਆਫ ਕਨੈਟੀਕਟ ਨੇ ਜੂਨ 1 ਨੂੰ ਐਲਾਨ ਕੀਤਾ ਐਜ਼ ਅ ਸਿੱਖ ਮੈਮੋਰੀਅਲ ਡੇ, ਸ਼ਹੀਦਾਂ ਦੀ ਯਾਦ ਦੇ ਵਿੱਚ, ਤੇ ਜਿੱਥੇ ਆਪਣੀ ਅਫੀਸ਼ੀਅਲ ਸਟੇਟਮੈਂਟ ਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਵੀ ਇੱਕ ਸਿੱਖ ਸਿਵਲ ਰਾਈਟ ਮੂਵਮੈਂਟ ਦੇ ਐਕਟਿਵਿਸਟ ਵਜੋਂ ਇੱਕ ਸਿੱਖ ਮਾਰਟਰ ਵੱਲੋਂ ਸੰਬੋਧਨ ਕੀਤਾ, ਉੱਥੇ ਪੂਰੇ ਜੂਨ ਦੇ ਮਹੀਨੇ ਨੂੰ ਐਜ਼ ਅ ਸਿੱਖ ਮੈਮੋਰੀਅਲ ਮੰਥ ਵਜੋਂ ਵੀ ਐਲਾਨ ਕੀਤਾ। ਮੈਂ ਇਹ ਦੱਸਣਾ ਚਾਹਾਂਗਾ ਵੀ ਬੜਾ ਹੀ ਇੰਪੋਰਟੈਂਟ ਹੁੰਦਾ ਹੈ ਵੀ ਅਸੀਂ ਆਪਣੇ ਜਿਹੜੇ ਦਿਨ ਨੇ, ਤਿਉਹਾਰ ਨੇ, ਆਪਣੇ ਕਮੈਮੋਰੇਸ਼ਨਸ ਨੇ, ਉਹਨਾਂ ਨੂੰ ਇੱਕ ਚੰਗੇ ਤਰੀਕੇ ਨਾਲ ਮਨਾਈਏ, ਆਪਣੇ ਸ਼ਹੀਦਾਂ ਨੂੰ ਬਣਦਾ ਮਾਨ ਸਤਿਕਾਰ ਦਈਏ। ਤੇ ਜੇ ਅਸੀਂ ਇਹ ਸਾਰਾ ਕੁਝ ਕਰਾਂਗੇ ਐਜ਼ ਅ ਕਮਿਊਨਿਟੀ, ਤੇ ਬਾਕੀ ਲੋਕ ਵੀ ਤੁਹਾਡਾ ਜਿਹੜਾ ਇੱਕ ਸਿੱਖਾਂ ਦਾ ਨੈਰੇਟਿਵ ਹੈ, ਜਿਹੜਾ ਕਿ ਮੈਂ ਸਮਝਦਾ ਵੀ ਇੰਡੀਅਨ ਗਵਰਨਮੈਂਟ ਹਰ ਵਾਰੀ ਕ੍ਰਸ਼ ਕਰਨ ਦੀ ਕੋਸ਼ਿਸ਼ ਕਰਦੀ ਹੈ, ਉਹ ਵੀ ਹੌਲੀ ਹੌਲੀ ਉੱਭਰ ਕੇ ਸਾਹਮਣੇ ਆਏਗਾ। ਸੋ ਇਹ ਹੀ ਨਹੀਂ, ਇੱਥੇ ਮੀਡੀਆ ਕੈਂਪੇਨਸ ਵੀ ਅਸੀਂ ਕੀਤੀਆਂ ਨੇ ਬਿਲਬੋਰਡਸ ਦੇ ਰਾਹੀਂ, ਜਿਹੜੇ ਕਿ ਕਨੈਟੀਕਟ ਦਾ ਕਾਲਜ ਹੈਗਾ ਮੇਨ, ਕਨੈਟੀਕਟ ਕਾਲਜ ਵਾਟਰਫੋਰਡ ਦੇ ਵਿੱਚ, ਉੱਥੇ ਇਹਦੇ ਨਾਲ ਸੰਬੰਧਿਤ ਅਸੀਂ ਸੈਮੀਨਾਰ ਵੀ ਕੀਤੇ ਨੇ। ਤੇ ਸਿੱਖ ਜਿਹੜਾ ਇੱਕ ਮੈਮੋਰੀਅਲ ਵੀ ਬਣਾਇਆ ਗਿਆ ਲਾਇਬ੍ਰੇਰੀ ਦੇ ਵਿੱਚ, ਜਿਹਦੇ ਵਿੱਚ ਸੰਤਾਂ ਦੀ ਫੋਟੋ ਤੇ ਥੱਲੇ ਇੱਕ ਪਲੈਕ ਲਗਾਈ ਗਈ 1984 ਦੀ ਯਾਦ ਦੇ ਵਿੱਚ। ਤੇ ਹੁਣ ਵੀ ਜਿਹੜਾ ਇਹ ਸਿੱਖ ਆਰਟ ਗੈਲਰੀ ਦਾ ਉਪਰਾਲਾ ਕੀਤਾ, ਇਹ ਤਾਂ ਹੀ ਕੀਤਾ ਵੀ ਇੱਕ ਸਿੱਖਾਂ ਦੇ ਕੋਲ ਕਨੈਟੀਕਟ ਦੇ ਵਿੱਚ ਇਹੋ ਜਿਹੀ ਜਗ੍ਹਾ ਹੋਏ ਜਿੱਥੇ ਕਿ ਸਿੱਖ ਆਪਣਾ ਜੋ ਉਹਨਾਂ ਨਾਲ ਵਰਤਾਂਤ ਹੋਇਆ ਉਹਨੂੰ ਬਿਨਾਂ ਕਿਸੇ ਡਰ ਭੋ ਦੇ ਪੂਰੀ ਦੁਨੀਆ ਤੱਕ ਦੱਸ ਸਕਣ। ਹੋਰ ਵੀ ਜਿਹੜੇ ਸਾਡੀ ਬ੍ਰੌਡਰ ਕਮਿਊਨਿਟੀਜ਼ ਨੇ ਉਹਨਾਂ ਤੱਕ ਵੀ ਇਸ ਚੀਜ਼ ਨੂੰ ਅਸੀਂ ਲੈ ਕੇ ਜਾ ਸਕੀਏ। ਤੇ ਕੁਝ ਜਿਹੜੇ ਫੈਕਟਸ ਨੇ ਬਈ 36 ਤੋਂ ਜ਼ਿਆਦਾ ਗੁਰਦੁਆਰਾ ਸਾਹਿਬ ਦੇ ਉੱਤੇ ਉਸ ਦਿਨ ਹਮਲਾ ਹੋਇਆ ਸੀ। ਸੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਵੀ ਉਹ ਜਿਹੜੀ ਅਸੌਲਟ ਸੀ, ਜਿਹੜਾ ਇੱਕ ਉਹ ਹਮਲਾ ਕੀਤਾ ਗਿਆ ਇੰਦਰਾ ਗਾਂਧੀ ਦੇ ਕਹਿਣ ਤੇ, ਉਹ ਸਿੱਖਾਂ ਨੂੰ ਮਾਰ ਮੁਕਾਉਣ ਦੀ ਇੱਕ ਸਾਜ਼ਿਸ਼ ਦਾ ਹੀ ਹਿੱਸਾ ਸੀ ਤੇ ਸਿੱਖਾਂ ਦੇ ਮਨੋਬਲਾਂ ਨੂੰ ਡੇਗਣ ਦੀ ਇੱਕ ਸਾਜ਼ਿਸ਼ ਸੀ। ਪਰ ਮੈਂ ਸਮਝਦਾ ਵੀ ਸਾਨੂੰ ਇੱਕ ਕਨਸੈਪਟ ਚੜ੍ਹਦੀ ਕਲਾ ਦਾ ਮਿਲਿਆ ਆਪਣੇ ਧਰਮ ਚੋਂ, ਜੋ ਕਿ ਅਸੀਂ ਅਪਣਾਇਆ ਤੇ ਅੱਜ ਵੀ ਅਸੀਂ ਤਤਪਰ ਹਾਂ। ਜਿੱਥੇ ਅਸੀਂ ਜਸਟਿਸ ਲਈ ਤਤਪਰ ਹਾਂ, ਮੈਂ ਸਮਝਦਾ ਉੱਥੇ ਜਿਹੜਾ ਸਿੱਖਾਂ ਨੂੰ ਇੱਕ ਕਲੋਜ਼ਰ ਮਿਲ ਸਕਦਾ ਇਸ ਚੀਜ਼ ਦਾ, ਉਹ ਤਾਂ ਹੀ ਮਿਲ ਸਕਦਾ ਵੀ ਸਿੱਖਾਂ ਦੀ ਜਿਹੜੀ ਆਪਣੀ ਹੋਮਲੈਂਡ ਹੈ ਪੰਜਾਬ, ਉਹ ਇੱਕ ਫ੍ਰੀ ਕੰਟਰੀ ਦੁਬਾਰਾ ਬਣੇ, ਜਿੱਥੇ ਕਿ ਸਾਰੇ ਹੀ ਇੰਜੋਏ ਕਰ ਸਕਣ ਇਕੁਅਲ ਰਾਈਟਸ, ਸਾਰੇ ਹੀ ਪੋਲੀਟੀਕਲ ਫਰੀडम ਮਾਣ ਸਕਣ, ਸਾਰੇ ਹੀ ਰਿਲੀਜੀਅਸ ਫਰੀडम ਮਾਣ ਸਕਣ, ਸਾਰਿਆਂ ਨੂੰ ਉਹਨਾਂ ਦਾ ਵੱਡਾ ਮਾਣ ਸਤਿਕਾਰ ਮਿਲੇ। ਸੋ ਅਸੀਂ ਅਰਦਾਸ ਕਰਦੇ ਹਾਂ ਗੁਰੂ ਸਾਹਿਬ ਅੱਗੇ ਬਈ ਸਿੱਖਾਂ ਦੀ ਝੋਲੀ ਦੇ ਵਿੱਚ ਇਹ ਦਾਨ ਪਾਓ ਤੇ ਜਿਹੜੇ ਵੀ ਸਿੱਖਾਂ ਦੇ ਕਾਤਲ ਨੇ ਅਸੀਂ ਉਹਨਾਂ ਨੂੰ ਸਜ਼ਾ ਦਵਾ ਸਕੀਏ, ਤੇ ਜਿਹੜੇ ਸਾਡੇ ਸਿੱਖ ਕੌਮੀ ਸ਼ਹੀਦ ਹੋਏ ਆ ਜਿਨ੍ਹਾਂ ਨੇ ਉਸ ਟਾਈਮ ਆਪਣੀਆਂ ਜਾਨਾਂ ਵਾਰੀਆਂ ਇੱਕ ਸਿੱਖੀ ਦੀ ਸਪਿਰਿਟ ਨੂੰ ਸੰਭਾਲਣ ਦੇ ਲਈ, ਅਸੀਂ ਉਹਨਾਂ ਨੂੰ ਵੀ ਉਹਨਾਂ ਦਾ ਬਣਦਾ ਮਾਨ ਸਤਿਕਾਰ ਦੇ ਸਕੀਏ। ਸੋ
ਇਹ ਚੀਜ਼ਾਂ ਆਪ ਜੀ ਨਾਲ ਸਾਂਝੀਆਂ ਮੈਂ ਅੱਜ ਦੇ ਦਿਨ ਕਰਨਾ ਚਾਹੁੰਦਾ ਸੀ ਤੇ ਸਾਰਿਆਂ ਨੂੰ ਬੇਨਤੀ ਕਰਨਾ ਵੀ ਤੁਸੀਂ ਵੀ ਇਹੋ ਜਿਹੇ ਛੋਟੇ ਛੋਟੇ ਉਪਰਾਲੇ ਆਪਣੇ ਸ਼ਹਿਰਾਂ ਦੇ ਵਿੱਚ ਕਰੋ ਤਾਂ ਜੋ ਜਿਹੜੀ ਜਗ੍ਹਾ ਦੇ ਉੱਤੇ ਅਸੀਂ ਹੁਣ ਰਹਿੰਦੇ ਹਾਂ ਉੱਥੇ ਵੀ ਅਸੀਂ ਲੋਕਾਂ ਨੂੰ ਦੱਸ ਸਕੀਏ ਵੀ ਸਿੱਖਾਂ ਨਾਲ ਕੀ ਹੋਇਆ। ਤੇ ਦੱਸਣਾ ਚਾਹਾਂਗਾ ਵੀ ਜਿਹੜੀ ਇੱਥੇ ਲੋਕਲ ਚਰਚ ਵੀ ਹੈ ਉਹਨੇ ਵੀ ਇੱਕ ਬਿਲਬੋਰਡ ਲਗਾਇਆ ਤੇ ਸਿੱਖਾਂ ਦੀ ਨਾਲ ਹਮਾਇਤ ਪ੍ਰਗਟ ਕੀਤੀ ਵੀ ਅਸੀਂ ਪ੍ਰੇ ਕਰਦੇ ਹਾਂ ਸਾਰੇ ਵਿਕਟਮਸ ਜਿਹੜੇ ਕਿ 1984 ਦੇ ਵਿੱਚ ਦਰਬਾਰ ਸਾਹਿਬ ਦੇ ਹਮਲੇ ਵਿੱਚ ਮਾਰੇ ਗਏ। ਸੋ ਇਦਾਂ ਦੇ ਜਿਹੜੇ ਉਪਰਾਲੇ ਨੇ ਪਲੀਜ਼ ਇਹਨਾਂ ਨੂੰ ਕੰਟੀਨਿਊ ਰੱਖੋ। ਇਹ ਨੈਵਰ ਐਂਡਿੰਗ ਬੈਟਲ ਹੈ ਸਾਡੇ ਲਈ, ਆਪਣਾ ਇੱਕ ਨੈਰੇਟਿਵ ਦੀ ਜਿਹੜੀ ਸਾਡੀ ਲੜਾਈ ਹੈ, ਕਿਉਂਕਿ ਆਪ ਜੀ ਨੂੰ ਸਾਰਿਆਂ ਨੂੰ ਪਤਾ ਹੀ ਹੈ ਇਹ ਸਾਰੇ ਵਰਤਾਂਤ ਨੂੰ ਗਵਰਨਮੈਂਟ ਆਫ ਇੰਡੀਆ ਕਿੱਦਾਂ ਪੇਸ਼ ਕਰਦੀ ਹੈ। ਸੋ ਸਾਡੇ ਲਈ ਇਹ ਬੜਾ ਇੱਕ ਇੰਪੋਰਟੈਂਟ ਹੋ ਜਾਂਦਾ ਹੈ ਵੀ ਅਸੀਂ ਜਿਹੜੀ ਆਪਣੀ ਇੱਕ ਸਟੋਰੀ ਹੈ ਜਿਹੜਾ ਸਾਡੇ ਨਾਲ ਹੱਡ ਬੀਤੀ ਹੈ ਉਹਨੂੰ ਅਸੀਂ ਇੱਕ ਸਹੀ ਰੂਪ ਦੇ ਵਿੱਚ ਦੁਨੀਆ ਤੱਕ ਪੇਸ਼ ਕਰ ਸਕੀਏ। ਇੰਡੀਆ ਬੇਨਤੀਆਂ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸਿੱਖ ਤਵਾਰੀਖ ਵਿੱਚ ਵਾਪਰੇ ਤੀਸਰੇ ਘੱਲੂਘਾਰੇ ਦੀ 37ਵੀਂ ਵਰ੍ਹੇਗੰਢ ਮੌਕੇ ਨਿਊਯਾਰਕ ਦੀਆਂ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ 5 ਜੂਨ 2021 ਦਿਨ ਸ਼ਨੀਵਾਰ ਨੂੰ ਯੂਨਾਈਟਿਡ ਨੇਸ਼ਨ ਹੈੱਡਕੁਆਰਟਰਸ ਬਾਹਰ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਆਓ ਮੌਜੂਦਾ ਸਿੱਖ ਸੰਘਰਸ਼ ਦੇ ਸ਼ਹੀਦਾਂ ਵੱਲੋਂ ਦਰਸਾਏ ਰਾਹ ਤੇ ਪਹਿਰਾ ਦਿੰਦਿਆਂ ਭਾਰੀ ਗਿਣਤੀ ਵਿੱਚ ਇਸ ਰੋਸ ਵਿਖਾਵੇ ਵਿੱਚ ਹਿੱਸਾ ਲਈਏ ਅਤੇ ਕੌਮੀ ਨਿਸ਼ਾਨੇ ਖਾਲਿਸਤਾਨ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈਏ। ਫਰਸਟ ਐਵੇਨਿਊ ਅਤੇ 47 ਸਟਰੀਟ ਤੇ ਸਵੇਰੇ 10 ਵਜੇ ਵੱਡੀ ਗਿਣਤੀ ਵਿੱਚ ਪਹੁੰਚੋ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ।